29 ਮਾਰਚ ਦਿਨ ਬੁੱਧਵਾਰ ਤੇ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500। ਇਸ ਦੇ ਨਾਲ ਜੇ ਤੁਹਾਨੂੰ ਹੋਵੇ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 415 909 0503। ਜੀਕੇ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੇ GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਨੈਲਾ 'ਚ ਲੋਕੇਸ਼ਨ ਹੈ। ਕਾਲ ਨਿਮਾ ਸੋਤਾ 209 277 0113। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੰਮ੍ਰਿਤਪਾਲ ਸਿੰਘ ਦੀ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਏ ਆ ਵੀਡੀਓ ਦੇ ਨਾਲ, ਜਿਹੜਾ ਜੀ ਉਹ ਸਾਹਮਣੇ ਆਏ, ਉਹਨਾਂ ਨੇ ਆਪਣੇ ਵਿਚਾਰ ਰੱਖੇ। ਜੀ ਬਿਲਕੁਲ, ਕਾਫੀ ਦਿਨਾਂ ਦੇ ਕਿਆਫੇ ਜਿਹੜੇ ਵੱਖ-ਵੱਖ ਤਰੀਕਿਆਂ ਨਾਲ ਲਾਏ ਜਾ ਰਹੇ ਸਨ ਕਿ ਕਸਟਡੀ ਦੇ ਵਿੱਚ ਜਾਂ ਨੇਪਾਲ ਦੇ ਵਿੱਚ, ਮਤਲਬ ਕਿ ਪਰਸਪਰ ਵਿਰੋਧੀ, ਇੱਕ ਦੂਜੇ ਦੇ ਵਿਰੋਧੀ ਕਿਆਫੇ ਸਨ, ਚੋਰੀਆਂ ਸੀਗੀਆਂ, ਭੰਬਲ ਭੂਸਾ ਸੀ, ਦੁਬਿਧਾ ਸੀ। ਫਿਰ ਕਿਤੇ ਨਾ ਕਿਤੇ ਮਤਲਬ ਕਿ ਅੰਦਰ ਖਾਤੇ ਇਹ ਚਰਚਾ ਚੱਲਦੀ ਸੀਗੀ ਕਿ ਬਈ ਸ਼ਾਇਦ ਹੋ ਸਕਦਾ ਆ ਕਿ ਉਸੇ ਦਿਨ ਗ੍ਰਿਫਤਾਰ ਕਰਕੇ ਕਿਤੇ ਨਾ ਕਿਤੇ ਹੋਰ ਖੜਿਆ ਗਿਆ ਹੋਵੇ। ਬਥੇਰੇ ਮਤਲਬ ਕਿ ਜਿੰਨੇ ਮੂੰਹ ਉਨੀਆਂ ਗੱਲਾਂ। ਤੇ ਅੱਜ ਵਾਲੀ ਜਿਹੜੀ ਵੀਡੀਓ ਸੀਗੀ, ਦੇਖੋ ਇਹ ਵੀਡੀਓ ਹੁਣ ਅੰਮ੍ਰਿਤਪਾਲ ਸਿੰਘ ਦੀ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਹਾਲੇ ਵੀ ਹੁਣ ਜਿੰਨੇ ਸ਼ੱਕ ਕਰਨਾ ਹੈ ਜਾਂ ਜਿਹਨੇ ਨਹੀਂ ਮੰਨਣਾ, ਉਹ ਕਿਉਂਕਿ ਉਹਦੀ ਸੋਚ ਆ। ਕੁਛ ਲੋਕ ਹਾਲੇ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਕਹਿੰਦੇ ਮਿਲਣਗੇ ਕਿ ਦੇਖੋ ਜੀ ਅੰਮ੍ਰਿਤਪਾਲ ਸਿੰਘ ਕਸਟਡੀ ਦੇ ਵਿੱਚ ਆ, ਉਹਨਾਂ ਤੇ ਬਿਆਨ ਦਬਾਏ ਜਾ ਰਹੇ ਆ। ਵੱਡਾ ਸਵਾਲ ਇਹ ਆ ਕਿ ਬਈ ਕਿਹੜੀ ਸਰਕਾਰ ਹੈ ਜਿਹੜੀ ਸਰਬੱਤ ਖਾਲਸੇ ਦਾ ਸੱਦਾ ਦੇਵੇਗੀ? ਕੋਈ ਵੀ ਸਰਕਾਰ ਸਰਬੱਤ ਖਾਲਸਾ ਦਾ ਸੱਦਾ ਦੇਵੇਗੀ? ਕਿਉਂਕਿ ਸਰਬੱਤ ਖਾਲਸਾ ਦਾ ਮਤਲਬ ਇਹ ਹੈ ਕਿ ਸਿੱਖਾਂ ਦੀ ਇਕੱਤਰਤਾ ਤੇ ਉਸ ਦੇ ਵਿੱਚੋਂ ਫਿਰ ਬਹੁਤ ਵੱਡੇ ਫੈਸਲੇ ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਵੈਸੇ ਹਰੇਕ ਦਾ ਆਪਣਾ ਸੋਚਣ ਦਾ ਤਰੀਕਾ ਹੈ, ਆਪਣੀ ਸੋਚਣ ਦੀ ਆਜ਼ਾਦੀ ਹੈ। ਦੂਜੀ ਚੀਜ਼ ਕਿ ਦੇਖੋ, ਕੱਲ ਹੁਸ਼ਿਆਰਪੁਰ ਏਰੀਏ ਦੇ ਵਿੱਚ ਹਲਚਲ ਹੋਈ ਬੀਤੀ ਰਾਤ। ਇਨੋਵਾ ਦੇ ਵਿੱਚ ਕਹਿੰਦੇ ਕਿ ਦੋ ਬੰਦੇ ਸਵਾਰ ਸਨ। ਕਾਊਂਟਰ ਇੰਟੈਲੀਜੈਂਸ ਨੇ ਜਦੋਂ ਉਹਨਾਂ ਨੂੰ ਫੋਲੋ ਕੀਤਾ, ਉਹ ਭੱਜ ਜਾਂਦੇ ਨੇ, ਨੱਸ ਜਾਂਦੇ ਨੇ। ਫਿਰ ਉਸ ਤੋਂ ਬਾਅਦ ਸਰਚ ਆਪਰੇਸ਼ਨ ਚੱਲਦਾ ਹੈ। ਫਿਰ ਸਵੇਰੇ ਕੀ ਹੋਇਆ ਕਿ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਬਹੁਤ ਸਿਕਿਉਰਿਟੀ ਟਾਈਟ ਕਰ ਦਿੱਤੀ ਜਾਂਦੀ ਹੈ। ਫਿਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਭਾਰੀ ਪੁਲਿਸ ਨਫਰੀ ਜਿਹੜੀ ਆ ਤੈਨਾਤ ਕੀਤੀ ਜਾਂਦੀ ਆ। ਇਹ ਫਿਰ ਕਿਤੇ ਨਾ ਕਿਤੇ ਮੀਡੀਆ 'ਚ ਚਰਚੇ ਚੱਲੇ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਵਾਪਸ ਆ ਚੁੱਕਾ ਵਾ, ਤਾਂ ਹੋ ਸਕਦਾ ਸਰੈਂਡਰ ਕਰੇ। ਤਾਂ ਇਸੇ ਦਰਮਿਆਨ ਸਰੈਂਡਰ ਕਰਨ ਦੀ ਖਬਰ ਤਾਂ ਸੱਚ ਨਹੀਂ ਹੋਈ, ਪਰ ਵੀਡੀਓ ਆ ਜਾਂਦੀ ਆ। ਹੁਣ ਮਤਲਬ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਜੇ ਤੁਸੀਂ ਦੇਖੋਗੇ ਤਾਂ ਪੁਲਿਸ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਅੱਜ ਕੁਛ ਨਾ ਕੁਛ ਵੱਡਾ ਹੋਏਗਾ। ਇਸੇ ਕਰਕੇ ਉਹਨਾਂ ਨੇ ਇੰਨੀ ਨਫਰੀ ਤੈਨਾਤ ਕੀਤੀ। ਹੁਣ ਉਹ ਕੁਝ ਵੀ ਹੋ ਸਕਦਾ, ਜਾਂ ਤਾਂ ਇਹਨਾਂ ਨੂੰ ਇੰਟਰਵਿਊ ਦਾ ਪਤਾ ਹੋਏਗਾ, ਵੀਡੀਓ ਆ ਸਕਦੀ ਹੈ, ਜਾਂ ਇਹ ਪਤਾ ਸੀ ਕਿ ਸ਼ਾਇਦ ਕੋਈ ਸਰੈਂਡਰ ਦਾ ਪ੍ਰੋਗਰਾਮ ਬਣ ਸਕਦਾ। ਇਹ ਸਿਕਿਉਰਿਟੀ ਸ਼ਾਇਦ ਇਸ ਕਰਕੇ ਟਾਈਟ ਕਰ ਰਹੇ ਸੀਗੇ ਕਿ ਜੇ ਮੰਨ ਲਓ ਕਿਸੇ ਇਸ ਤਰ੍ਹਾਂ ਤਖਤ ਤੇ ਜਾ ਕੇ ਜਾਂ ਦਰਬਾਰ ਸਾਹਿਬ ਵਿਖੇ ਜਾ ਕੇ ਜੇ ਸਰੈਂਡਰ ਕਰਦਾ ਅੰਮ੍ਰਿਤਪਾਲ ਸਿੰਘ, ਤਾਂ ਪੁਲਿਸ ਵਾਸਤੇ ਉੱਥੇ ਸ਼ਰਤਾਂ ਮੰਨਣੀਆਂ ਜ਼ਰੂਰੀ ਹੋ ਜਾਣਗੀਆਂ। ਇਸ ਕਰਕੇ ਇਹ ਕਿਤੇ ਨਾ ਕਿਤੇ ਚੀਜ਼ ਜਿਹੜੀ ਆ ਉਹ ਦੇਖੀ ਜਾ ਸਕਦੀ। ਹਾਲਾਂਕਿ ਪੁਲਿਸ ਵਾਲਾ ਕੋਈ ਵੀ ਅਧਿਕਾਰਤ ਤੌਰ ਤੇ ਮੂੰਹ ਖੋਲਣ ਨੂੰ ਤਿਆਰ ਨਹੀਂ ਹੈਗਾ। ਫਿਰ ਦੂਜੀ ਚੀਜ਼ ਜੇ ਦੇਖੀਏ ਆਪਾਂ, ਅੱਜ ਹਾਈ ਕੋਰਟ 'ਚ ਵੀ ਸੁਣਵਾਈ ਸੀਗੀ। ਮੈਂ ਸਾਰੇ ਪੱਖ ਤੁਹਾਡੇ ਸਾਹਮਣੇ ਰੱਖ ਦੇਵਾਂਗਾ, ਕਿਸੇ ਨੇ ਕਿਸੇ ਵੀ ਕਿਸਮ ਦਾ ਨਜ਼ਰੀਆ ਅਪਣਾਉਣਾ ਹੋਵੇ ਤਾਂ ਅਪਣਾ ਸਕਦਾ ਹੈ। ਅੱਛਾ, ਜਿਹੜੀ ਉੱਥੇ ਸੁਣਵਾਈ ਹੋਈ ਉਹਦੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਲੀਗਲ ਟੀਮ ਪੈਰਵਾਈ ਕਰ ਰਹੀ ਆ, ਉਹਨਾਂ ਨੇ ਹਲਫਨਾਮਾ ਨਹੀਂ ਦਿੱਤਾ। ਪੰਜਾਬ ਸਰਕਾਰ ਨੇ ਅੱਜ ਹਲਫਨਾਮਾ ਦਾਖਲ ਕਰ ਦਿੱਤਾ ਕਿ ਨਾ ਅੰਮ੍ਰਿਤਪਾਲ ਸਿੰਘ ਹਿਰਾਸਤ ਦੇ ਵਿੱਚ ਤੇ ਨਾ ਹੀ ਅਸੀਂ ਡਿਟੇਨ ਕੀਤਾ ਹੈ, ਨਾ ਹੀ ਗ੍ਰਿਫਤਾਰ ਕੀਤਾ, ਨਾ ਹੀ ਡਿਟੇਨ ਕੀਤਾ। ਬਾਈ ਤਾਂ ਦੋਨੇ ਚੀਜ਼ਾਂ ਵੀ, ਨਾ ਗ੍ਰਿਫਤਾਰੀ ਹੋਈ ਹੈ, ਨਾ ਹੀ ਡਿਟੇਨ ਹੈ। ਤਾਂ ਜਦੋਂ ਇਹਨਾਂ ਨੂੰ ਕਿਹਾ ਕਿ ਲਿਆਓ ਬਾਈ ਹੁਣ ਤੁਸੀਂ ਵੀ ਹਲਫਨਾਮਾ ਦੇ ਦਿਓ ਇਹਨਾਂ ਦੀ ਲੀਗਲ ਟੀਮ ਨੂੰ, ਤਾਂ ਇਹਨਾਂ ਨੇ ਸਮਾਂ ਮੰਗ ਲਿਆ।
ਕਿਉਂਕਿ ਇਹਨਾਂ ਨੂੰ ਉਹਦੇ ਵਿੱਚ ਥਾਣਾ ਦੱਸਣਾ ਪੈਣਾ ਸੀ। ਇਹ ਕਹਿੰਦੇ ਕਿ ਦੇਖੋ ਥਾਣੇ ਬਹੁਤ ਨੇ, ਹੁਣ ਅਸੀਂ ਕਿਸ ਥਾਣੇ ਦਾ ਨਾਮ ਲਈਏ। ਉਹ ਕਹਿੰਦੇ ਸਨ ਕਿ ਕੋਈ ਲੋਕੇਸ਼ਨ ਤੁਸੀਂ ਸਾਨੂੰ ਦੱਸੋ ਪਾਰਟਿਕੂਲਰ, ਕਿ ਅਸੀਂ ਉਹਦੇ ਲਈ ਵਾਰੰਟ ਅਫਸਰ ਨਿਯੁਕਤ ਕਰਕੇ ਛਾਪਾ ਮਰਵਾਈਏ। ਤੇ ਜਾਂ ਇਹ ਵੀ ਹੋ ਸਕਦਾ ਕਿ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸੰਕੇਤ ਮਿਲ ਗਿਆ ਹੋਵੇ ਕਿ ਭਾਈ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਤੇ ਅੱਜ ਵਾਲੀ ਜਿਹੜੀ ਵੀਡੀਓ ਆ, ਉਸਨੇ ਇੱਕ ਵਾਰੀ ਕਹਿ ਲਓ ਕਿ ਸਾਰੀਆਂ ਜਿਹੜੀਆਂ ਅਗਲੀਆਂ ਪਿਛਲੀਆਂ ਗੱਲਾਂ ਸੀਗੀਆਂ, ਜਿਹੜਾ ਕਿ ਦਾਅਵਾ ਕੀਤਾ ਜਾਂਦਾ ਸੀਗਾ ਕਿ ਅਮਰਤਪਾਲ ਸਿੰਘ ਕਸਟਡੀ 'ਚ ਹੈ ਜਾਂ ਅਸਮ ਦੀ ਜੇਲ੍ਹ ਦੇ ਵਿੱਚ ਹੈ, ਉਹਨਾਂ ਸਾਰੀਆਂ ਥਿਊਰੀਆਂ ਨੂੰ ਇੱਕ ਵਾਰੀ ਝਟਕਾ ਦਿੱਤਾ ਹੈ। ਕਿਉਂਕਿ ਅਮਰਤਪਾਲ ਸਿੰਘ ਨੇ ਸਾਰੀ ਕਹਾਣੀ ਦੱਸੀ ਹੈ ਕਿ ਅਸੀਂ ਮਾਲਵੇ 'ਚ ਜਾਣਾ ਸੀਗਾ, ਸਾਨੂੰ ਲੱਗਿਆ ਕਿ ਉਹਦੇ ਵਾਸਤੇ ਰੋਕ ਰਹੇ ਨੇ, ਅਸੀਂ ਉੱਥੋਂ ਮਤਲਬ ਕਿ ਬਈ ਠੀਕ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚਣਾ ਹੈ, ਅਸੀਂ ਤਾਂ ਉਸ ਭੁਲੇਖੇ 'ਚ ਸੀਗੇ। ਪਰ ਜਦੋਂ ਪਤਾ ਲੱਗਿਆ ਤੇ ਉਹ ਕਹਿੰਦੇ ਕਿ ਵਾਹਿਗੁਰੂ ਦੀ ਕਿਰਪਾ ਹੈ, ਸੱਚੇ ਸਤਿਗੁਰ ਨੇ ਲੱਖਾਂ ਦੀ ਗਿਣਤੀ ਚੋਂ ਕੱਢ ਲਿਆ। ਗ੍ਰਿਫਤਾਰੀ ਦਾ ਕੋਈ ਡਰ ਨਹੀਂ ਸੀ, ਪਰ ਇਹਨਾਂ ਨੇ ਗ੍ਰਿਫਤਾਰੀ ਕਰਨੀ ਸੀ ਤੇ ਘਰੋਂ ਕਰ ਲੈਂਦੇ। ਉਸ ਤੋਂ ਬਾਅਦ ਇਹਨਾਂ ਨੇ ਜੋ ਇਹ ਸਾਰਾ ਕੁਝ ਕੀਤਾ ਹੈ, ਉਹ ਸਿੱਖਾਂ ਨੂੰ ਇਹ ਮਤਲਬ ਕਿ ਦਿਖਾਉਣ ਵਾਸਤੇ ਜਾਂ ਸਾਰੇ ਧੱਕਾ ਕਰਨ ਵਾਸਤੇ ਕੀਤਾ। ਤੇ ਉਹ ਕਹਿ ਰਹੇ ਨੇ ਕਿ ਸਾਰੇ ਜਾਣੇ ਹੁਣ ਖੜੋ ਬਈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਖੜੋ ਤੇ ਸਾਰੇ ਸਿੱਖਾਂ ਨੂੰ ਬੇਨਤੀ ਹੈ ਦੇਸ਼ ਵਿਦੇਸ਼ ਦੇ ਵਿੱਚ ਇਹ ਸਰਬੱਤ ਖਾਲਸਾ ਜਿਹੜਾ ਉਹ ਹੋਣਾ ਚਾਹੀਦਾ। ਹਾਲਾਂਕਿ ਇਹ ਕੋਈ ਹੁਕਮ ਨਹੀਂ ਹੈ, ਇਹ ਕੋਈ ਹੁਕਮ ਥੋੜੀ ਹੈ, ਇਹ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਕਾਲ ਕਰੋ, ਸਰਬੱਤ ਖਾਲਸਾ ਕਾਲ ਕਰੋ। ਹੁਣ ਦੇਖੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੇ ਆਪਾਂ ਦੇਖੀਏ ਜਥੇਦਾਰ ਵਾਸਤੇ ਵੀ ਇੱਕ ਹੁਣ ਇੱਕ ਪ੍ਰੀਖਿਆ ਦੀ ਘੜੀ ਹੈ ਜੀ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਇਹ ਸਰੈਂਡਰ ਕਰਨ, ਜੇ ਨਹੀਂ ਗ੍ਰਿਫਤਾਰ ਤਾਂ ਸਰੈਂਡਰ ਕਰਨਾ ਚਾਹੀਦਾ ਇਹਨਾਂ ਨੂੰ ਫੌਰੀ ਤੌਰ ਤੇ। ਹੁਣ ਤੱਕ ਸਰੈਂਡਰ ਨਹੀਂ ਕੀਤਾ ਇਹਨਾਂ ਨੇ। ਪਰ ਜੇ ਮੰਨ ਲਓ ਇਹ ਮੰਨਦੇ ਆ ਗੱਲ, ਤਾਂ ਸਰੈਂਡਰ ਜਥੇਦਾਰ ਦੀ ਕਹਿਣ ਤੇ ਇਹਨਾਂ ਨੂੰ ਫਿਰ ਗੱਲ ਪਗਾਉਣੀ ਪਵੇਗੀ, ਕਿਉਂਕਿ ਸਰਬੱਤ ਖਾਲਸਾ ਸੱਦਣ ਲਈ ਕਹਿ ਰਹੇ ਨੇ। ਸਰਬੱਤ ਖਾਲਸਾ ਤਾਂ ਤਦ ਹੀ ਹੈ ਨਾ ਕਿ ਜੇ ਉਹਨਾਂ ਦੀ ਗੱਲ ਮੰਨੀ ਜਾਏਗੀ, ਨਹੀਂ ਤਾਂ ਜਥੇਦਾਰ ਤੇ ਫਿਰ ਵੈਸੇ ਵੀ ਸਵਾਲ ਖੜੇ ਹੋ ਰਹੇ ਨੇ, ਤੁਹਾਨੂੰ ਪਤਾ ਜਥੇਦਾਰ ਸਾਹਿਬ ਤੇ। ਇਸ ਕਰਕੇ ਹੁਣ ਅੱਗੇ ਵਾਲੀ ਸਥਿਤੀ ਜਿਹੜੀ ਹੈ ਉਹ ਕੁਝ ਇਸ ਕਿਸਮ ਦੀ ਹੈ ਕਿ ਹੋ ਸਕਦਾ ਹੈ ਕਿ ਅਮਰਤਪਾਲ ਸਿੰਘ ਨੇ ਆਪਣੀ ਗੱਲ ਕਹਿਣ ਵਾਸਤੇ ਮੰਚ ਚੁਣਿਆ ਹੋਵੇ। ਹਾਲਾਂਕਿ ਮੈਂ ਜਿਵੇਂ ਕਹਿ ਰਿਹਾ ਕਿ ਇਹ ਤੁਹਾਡਾ ਆਪਣਾ ਵਿਅਕਤੀਗਤ ਨਜ਼ਰੀਆ, ਤੁਸੀਂ ਇਸ ਪੱਖ ਤੋਂ ਵੀ ਸੋਚ ਸਕਦੇ ਹੋ ਕਿ ਹਾਂਜੀ ਵੀਡੀਓ ਕਿੱਥੇ ਬਣਾਈ ਹੋ ਸਕਦੀ ਹੈ। ਪਰ ਜਿੰਨਾ ਕੁ ਹੁਣ ਕੜੀ ਦਰ ਕੜੀ ਆਪਾਂ ਸਾਰਾ ਕੁਝ ਜੋੜ ਕੇ ਦੇਖਦੇ ਆ ਕਿ ਬਈ ਉਹ ਜਿਹੜੀ ਰੇੜੇ ਤੇ ਸਾਹਮਣੇ ਮੋਬਾਈਲ ਤੋਂ ਖਿੱਚੀ ਫੋਟੋ ਨਜ਼ਰ ਆ ਰਹੀ ਸੀ, ਕਿ ਫਿਰ ਉਹ ਸਾਰਾ ਕੁਝ ਮਤਲਬ ਕਿ 2-3 ਸੀਸੀਟੀਵੀ, 2 ਗ੍ਰਿਫਤਾਰੀਆਂ ਸ਼ਾਹਬਾਦ ਪਟਿਆਲਾ, ਮਤਲਬ ਕਿ ਉਹ ਚੀਜ਼ ਥੋੜੀ ਜੀ ਜ਼ਿਆਦਾ ਕਹਿ ਲੋ ਕਿ ਤਥਾਤਮਕ ਲੱਗਦੀ ਆ। ਹੁਣ ਦੇਖੋ ਅੱਗੇ ਕੀ ਬਣਦਾ, ਪਰ ਹਾਲੇ ਵੀ ਮੈਂ ਜਿਵੇਂ ਕਿਹਾ ਕਿ ਕੁੰਡੀ ਫੇਰ ਫਸ ਗਈ ਸੋਸ਼ਲ ਮੀਡੀਆ ਤੇ। ਤੁਹਾਨੂੰ ਪਤਾ ਕਦੇ ਇੱਕ ਸਾਰ ਰਾਏ ਤਾਂ ਹੁੰਦੀ ਨਹੀਂ। ਕੁਝ ਲੋਕ ਕਹਿ ਰਹੇ ਆ ਕਿ ਜੇਲ੍ਹ ਦੀ ਹੈ, ਤਾਂ ਜੇਲ੍ਹ ਦੀ ਨਹੀਂ, ਉਹਨੂੰ ਗੌਰ ਨਾਲ ਜੇ ਦੇਖੀਏ ਤਾਂ ਸੀਮੈਂਟਡ ਹੈ, ਪਲਸਤਰ ਹੈ, ਜਿੱਥੋਂ ਦੀ ਉਹ ਵੀਡੀਓ ਸ਼ੂਟ ਹੈ। ਲੋਈ ਲਈ ਗਈ ਹੈ ਤਾਂ ਮਤਲਬ ਕਿ ਠੰਡਾ ਇਲਾਕਾ ਹੈ, ਜਾਂ ਉਸ ਦਿਨ ਠੰਡ ਹੈ। ਇੱਥੇ ਗੜੇਮਾਰੀ ਤਾਂ ਵੈਸੇ ਪੰਜਾਬ 'ਚ ਵੀ ਹੋਈ ਹੈ, ਠੰਡ ਅੱਜ ਵੀ ਠੰਡ ਹੈ, ਜੇ ਤੁਸੀਂ ਦੇਖਿਓ ਨਾ ਤਾਂ ਅੱਜ ਵੀ ਹਵਾ ਠੰਡੀ ਹੋਈ ਪਈ ਆ ਬਹੁਤ ਜ਼ਿਆਦਾ। ਪਰ ਲੋਈ ਵਾਲੇ ਤੇ ਪਿੱਛੇ ਕੋਇਲ ਬੋਲ ਰਹੀ ਹੈ, ਕੋਇਲ ਬੋਲ ਰਹੀ ਹੈ। ਸੋ ਇਹ ਵੱਡੀ ਗੱਲ ਹੈ। ਇਹ ਮਤਲਬ ਕਿ ਮੈਂ ਤੁਹਾਨੂੰ ਦੱਸ ਦਿੱਤਾ ਕਿ ਵੀਡੀਓ 'ਚ ਜਿੰਨਾ ਕੁ ਮੈਨੂੰ ਨਜ਼ਰ ਆਇਆ, ਪਲਸਤਰ ਹੋਈ ਕੰਧ ਹੈ। ਇਸ ਤਰ੍ਹਾਂ ਦਾ ਪਲਸਤਰ ਅਸੀਂ ਦੇਖਿਆ ਕਿ ਆਮ ਤੌਰ ਤੇ ਨਹੀਂ ਹੁੰਦਾ ਜੇਲ੍ਹਾਂ ਥਾਣਿਆਂ ਦੇ ਵਿੱਚ, ਕਿਤੇ ਹੁਣ ਕਰਦੇ ਹੋਣ ਤਾਂ ਪਤਾ ਨਹੀਂ। ਪਲਸਤਰ ਵਾਲੀ ਕੰਧ ਹੈ ਤੇ ਕੋਇਲ ਬੋਲ ਰਹੀ ਆ। ਤੇ ਕੁਝ ਲੋਕ ਬਾਡੀ ਲੈਂਗੁਏਜ ਤੇ ਸਵਾਲ ਜ਼ਰੂਰ ਚੁੱਕ ਰਹੇ ਆ ਅਮਰਤਪਾਲ ਸਿੰਘ ਦੀ। ਤਾਂ ਉਹ ਹੁਣ ਦੇਖੋ ਬਈ ਸਵਾਲ ਸੱਚੇ ਜਾਂ ਝੂਠੇ। ਸੋ ਇਹ ਸਾਰਾ ਘਟਨਾਕ੍ਰਮ ਕੱਲ ਰਾਤ ਤੋਂ ਸ਼ੁਰੂ ਹੁੰਦਾ ਤੇ ਅੱਜ ਮਤਲਬ ਕਿ ਇੱਥੇ ਆ ਕੇ ਇਸ ਵੀਡੀਓ ਤੇ ਆ ਕੇ ਖਤਮ ਹੋ ਜਾਂਦਾ। ਇਹ ਖਤਮ ਅੱਜ ਦੇ ਦਿਨ ਵਾਸਤੇ ਹੋਇਆ, ਕੱਲ ਵਾਸਤੇ ਨਹੀਂ। ਜੀ ਜੀ। ਤੇ ਮਿੰਟੂ ਜੀ, ਸਭ ਤੋਂ ਪਹਿਲਾਂ ਜਿਹੜੀ ਵੀਡੀਓ ਆ ਕਿੱਥੇ ਦੇਖੀ ਗਈ ਕਿ ਸਾਰੇ ਥਾਵਾਂ ਤੇ ਇਕੱਠੀ ਹੋਈ ਜਿਹੜੀ ਉਹ ਪੈਣੀ ਸ਼ੁਰੂ ਨਹੀਂ ਹੋਈ? ਦੇਖੋ ਸਰ, ਮੈਂ ਆਪਣੀ ਗੱਲ ਕਹਿ ਸਕਦਾ ਕਿ ਸਭ ਤੋਂ ਪਹਿਲਾਂ ਇੱਕ ਵਿਦੇਸ਼ੀ ਚੈਨਲ ਤੇ ਮੈਂ ਦੇਖੀ ਸੀਗੀ, ਤੇ ਉਹ ਜਿਹੜਾ ਕਿਤੋਂ ਚੱਲਦਾ ਇੱਥੇ, ਤੇ ਇੱਥੇ ਸ਼ਾਇਦ ਪਿਛਲੇ ਦਿਨ ਹੀ ਉਹਨਾਂ ਦਾ ਇੱਕ ਪੱਤਰਕਾਰ ਗ੍ਰਿਫਤਾਰ ਵੀ ਕੀਤਾ ਸੀ ਤੇ ਉਹਨਾਂ ਦਾ ਇੰਡੀਆ 'ਚ ਚੈਨਲ ਵੀ ਬੈਨ ਕੀਤਾ ਹੈ ਸ਼ਾਇਦ। ਤੋ ਮਤਲਬ ਕਿ ਉਹਨਾਂ ਨੇ ਪਾਈ ਸੀ ਸਭ ਤੋਂ ਪਹਿਲਾਂ, ਤੇ ਮੈਂ ਉੱਥੇ ਮੈਂ ਆਪਣੇ ਪੱਧਰ ਤੇ ਕਹਾ, ਠੀਕ ਹੈ, ਹੋਰ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਤੇ ਬਈ ਕਿੱਥੋਂ ਪਈ ਆ। ਤਾਂ ਹੁਣ ਤਾਂ ਦੇਖੋ ਗੱਲ ਇਹ ਆ ਕਿ ਦੀਪ ਸਿੱਧੂ ਨੇ ਵੀ ਜਦੋਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸੀ ਫਰਾਰੀ ਤੋਂ ਬਾਅਦ, ਤਾਂ ਉਸ ਤੋਂ ਬਾਅਦ ਦੀਪ ਸਿੱਧੂ ਬਹੁਤ ਜਲਦੀ ਗ੍ਰਿਫਤਾਰ ਹੋ ਗਿਆ ਸੀ, ਤੁਹਾਨੂੰ ਯਾਦ ਹੋਣਾ ਚਾਹੀਦਾ ਜੀ। ਤਾਂ ਇਸੇ ਤਰ੍ਹਾਂ ਸ਼ਾਇਦ ਦੀਪ ਸਿੱਧੂ ਨੂੰ ਵੀ ਪਤਾ ਸੀ ਕਿ ਜਿਵੇਂ ਵੀਡੀਓ ਪੈਣ ਗਿਆ ਗ੍ਰਿਫਤਾਰੀ ਮੇਰੀ ਨੇੜੇ ਤੇੜੇ ਹੋ ਜਾਏਗੀ। ਹੋ ਸਕਦਾ ਅਮਰਤਪਾਲ ਸਿੰਘ ਨੇ ਵੀ ਗੱਲ ਕਹਿਣ ਵਾਸਤੇ ਵੀਡੀਓ ਦਾ ਰਸਤਾ ਚੁਣਿਆ ਹੋਵੇ, ਇਹ ਜਿਹੜੀ ਗੱਲ ਕਹਿਣੀ ਹੈ ਕੌਮ ਨੂੰ ਮੈਂ ਸਾਫ਼ ਕਰਕੇ ਜਾਵਾਂ, ਕਿਉਂਕਿ ਸਵਾਲ ਤਾਂ ਬਥੇਰੇ ਉੱਠ ਰਹੇ ਆ ਨਾ, ਭੱਜਣ ਤੇ ਵੀ ਸਵਾਲ ਉੱਠ ਰਹੇ ਨੇ।
ਕਿ ਤੁਸੀਂ ਭੱਜੇ ਕਾਹਤੋਂ। ਹੂੰ ਤਾਂ ਹੂੰ ਕੁਝ ਗੱਲਾਂ ਹੁੰਦੀਆਂ ਬੰਦੇ ਨੇ ਕਲੀਅਰ ਕਰਨੀਆਂ ਹੁੰਦੀਆਂ। ਤਾਂ ਦੇਖਦੇ ਆ ਹੁਣ ਅੱਗੇ ਕੋਈ ਹੋਰ ਨਿਕਲਦੀ ਹੈ ਗੱਲ, ਪਰ ਹਾਲ ਦੀ ਘੜੀ ਇਹ ਸਾਰਾ ਕੁਝ ਦੇਖ ਕੇ ਹਿਰਾਸਤ ਵਾਲੀ ਗੱਲ, ਬਈ ਮੈਂ ਆਪਣੀ ਗੱਲ ਕਰਦਾ, ਘੱਟੋ ਘੱਟ ਮੈਨੂੰ ਲੱਗਿਆ ਨਹੀਂ, ਬਾਕੀ ਹੋ ਸਕਦਾ ਗਾਂ ਕੋਈ ਥਿਊਰੀ ਜਿਹੜੀ ਸੱਚੀ ਸਾਬਤ ਹੋਵੇ, ਪਰ ਹੁਣ ਤੱਕ ਤੇ ਜਿੰਨੀਆਂ ਵੀ ਦੇਖੀਆਂ ਗੱਲਾਂ ਉਹ ਸਾਰੀਆਂ ਇੱਕ ਵਾਰੀ ਪਲਟੀਆਂ ਲੱਗਦੀਆਂ। ਤੇ ਮਿੰਟੂ ਜੀ ਕੀ ਸੁਗਬੁਗਾਹਟ ਹੈਗੀ ਹੈ ਸਰਬੱਤ ਖਾਲਸੇ ਨੂੰ ਲੈ ਕੇ, ਕਿ ਉਧਰਲੇ ਪਾਸੋਂ ਕੁਛ ਹਿਲਜੁਲ ਲੱਗ ਰਹੀ ਹੈ ਜਥੇਦਾਰ ਸਾਹਿਬ ਵੱਲੋਂ ਵੀ ਕੁਝ ਹੋ ਸਕਦਾ ਇਦਾਂ ਨਹੀਂ ਦਾ? ਸਰ, ਇਹਦੇ ਵਿੱਚ ਨਹੀਂ ਹਾਲੇ ਤਾਂ ਦੇਖੋ ਇਹ ਵੀਡੀਓ ਵਾਇਰਲ ਹੋਇਆ ਹੈ, ਹੁਣ ਉਸ ਤੋਂ ਬਾਅਦ ਜਥੇਦਾਰ ਵਾਸਤੇ ਮੈਂ ਤੁਹਾਨੂੰ ਦੱਸਿਆ ਨਾ ਇੱਕ ਪ੍ਰੀਖਿਆ ਦੀ ਕੜੀ ਹੋਏਗੀ, ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨਹੀਂ ਚਾਹੇਗੀ, ਹੂੰ ਤੇ ਜਥੇਦਾਰ ਸਾਹਿਬ ਨੂੰ ਇਹ ਵੀ ਚੀਜ਼ਾਂ ਵੇਖਣੀਆਂ ਪੈਣਗੀਆਂ ਨਾ। ਵਿਸਾਖੀ ਦੇ ਮੌਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤੁਹਾਨੂੰ ਪਤਾ ਬਹੁਤ ਵੱਡੀ ਇਕੱਤਰਤਾ ਹੁੰਦੀ ਹੈ ਸੰਗਤ ਦੀ। ਵੈਸੇ ਵੀ ਯਾਦ ਹੋਏਗਾ ਤੁਹਾਨੂੰ ਇੱਕ ਵਾਰੀ ਸ਼ਾਇਦ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਇੱਥੇ ਰੱਖ ਲਿਆ ਸੀ ਇੱਕ ਪ੍ਰੋਗਰਾਮ, ਸ਼ਾਇਦ ਤੁਹਾਨੂੰ ਯਾਦ ਹੋਏਗਾ, ਇਹਨਾਂ ਨੇ ਨਹੀਂ ਸੀ ਹੋਣ ਦਿੱਤਾ। ਜੀ। ਇਹ ਬਹੁਤ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਤਾਂ ਅਕਾਲੀ ਸਰਕਾਰ ਸੀ ਉਸ ਵੇਲੇ, ਇਹਨਾਂ ਨੇ ਨਹੀਂ ਸੀ ਹੋਣ ਦਿੱਤਾ। ਤਾਂ ਹੁਣ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਅੱਗੇ, ਪਹਿਲਾਂ ਤਾਂ ਫੈਸਲਾ ਲੈਂਦੇ ਨੇ, ਫੈਸਲਾ ਜਥੇਦਾਰ ਸਾਹਿਬ ਮੈਨੂੰ ਨਹੀਂ ਲੱਗਦਾ ਇਕੱਲੇ ਆਪਣੇ ਪੱਧਰ ਤੇ ਲੈਣਗੇ, ਉੱਥੇ ਵੀ ਇਕੱਤਰਤਾ ਹੋਏਗੀ, ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਇਕੱਤਰਤਾ ਹੋਏਗੀ, ਸਲਾਹ ਕੀਤੀ ਜਾਏਗੀ। ਇਹ ਬੜਾ ਵੱਡਾ ਫੈਸਲਾ ਹੋਏਗਾ ਕੱਲ ਨੂੰ, ਕਿਉਂਕਿ ਨਫਾ ਨੁਕਸਾਨ ਕੋਈ ਹੋ ਜਾਂਦਾ, ਦੇਖੋ ਰਾਜ ਕਰਨਵੀਰ ਸਿੰਘ ਜੀ ਆਯੋਜਕ ਸਭ ਤੋਂ ਪਹਿਲਾਂ ਨਿਸ਼ਾਨੇ ਤੇ ਆਉਂਦੇ ਹੁੰਦੇ, ਇਹ ਤਾਂ ਯਾਦ ਰੱਖਣ ਦੀ ਗੱਲ ਹੈ ਨਾ। ਜੇ ਸਰਬੱਤ ਖਾਲਸਾ ਹੋਣਾ ਉਹਦੇ ਵਾਸਤੇ ਪ੍ਰਬੰਧ, ਉਹਦੇ ਵਾਸਤੇ ਉਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ। ਜੀ 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 ਬਿਲਕੁਲ। ਇਹ ਹੁਣ ਮੈਨੂੰ ਪਤਾ ਨਹੀਂ ਤੁਸੀਂ ਇਹ ਦੇਖੀ ਹੈ ਕਿ ਨਹੀਂ, ਇੰਡੀਅਨ ਐਕਸਪ੍ਰੈਸ ਤੇ ਹਿੰਦੁਸਤਾਨ ਟਾਈਮ ਦੇ ਜਿਹੜੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਹੁਣੀ, ਉਹਨਾਂ ਨੇ ਹੁਣੇ ਕੁਝ ਸਮਾਂ ਪਹਿਲਾਂ ਪਾਇਆ, ਉਹ ਕਹਿੰਦੇ ਵੀ ਕਿਤੇ ਮਹਾਰਾਸ਼ਟਰ ਨਾਲ ਸੰਬੰਧਿਤ ਇੱਕ ਸਿੱਖ ਸੰਪਰਦਾ ਦੇ ਨਾਲ ਕਥਿਤ ਤੌਰ ਤੇ ਸੰਪਰਕ 'ਚ ਆ, ਤੇ ਉਹੀ ਇਸ ਨੂੰ ਸਰੈਂਡਰ ਕਰਨ ਦੀ ਗੱਲ ਦੇ ਵਿੱਚ ਅੱਗੇ ਆ ਰਹੇ ਆ। ਸੋ ਇਹ ਕਮਲਦੀਪ ਸਿੰਘ ਬਰਾੜ ਇੱਕ ਪੱਤਰਕਾਰ ਹੀ ਨੇ, ਤੁਸੀਂ ਜਾਣਦੇ ਹੋਣੇ ਆ, ਉਹਨਾਂ ਨੇ ਹੁਣ ਇਹ ਦਾਅਵਾ ਕੀਤਾ ਹੈ। ਹਾਂਜੀ, ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਜਾਣਦਾ, ਸਾਡੇ ਨਾਲ ਇੱਥੇ ਪ੍ਰਿੰਟ 'ਚ ਕੰਮ ਕਰਦੇ ਰਹੇ ਨੇ ਇਸ ਏਰੀਏ 'ਚ। ਉਹ ਜੀ ਜਾਣਦਾ ਬਰਾੜ ਸਾਹਿਬ ਨੂੰ, ਉਹਨਾਂ ਦਾ ਵੀ ਟਵਿੱਟਰ ਅਕਾਊਂਟ ਥੋੜਾ ਸਸਪੈਂਡ ਕੀਤਾ ਸੀ ਇਹਨਾਂ ਨੇ। ਤਾਂ ਦੇਖੋ ਫਿਰ ਤੁਸੀਂ ਉਹਨਾਂ ਦੀ ਗੱਲ ਤੇ ਜੇ ਯਕੀਨ ਕਰੋਗੇ, ਫਿਰ ਗੱਲ ਤੇ ਇਹੀ ਹੈ ਨਾ ਕਿ ਹਿਰਾਸਤ ਦੇ ਵਿੱਚ ਨਹੀਂ। ਜੀ ਜੀ। ਤੇ ਤੁਸੀਂ ਜਦੋਂ ਟਵਿੱਟਰ ਬੰਦ ਕਰਨ ਦੀ ਕੀਤੀ ਸੀ, ਪਿਛਲੇ ਕੱਲ ਹੀ ਜਿਹੜਾ ਆ ਜਥੇਦਾਰ ਸਾਹਿਬ ਹੋਣਾ ਦਾ ਵੀ ਜਿਹੜਾ ਟਵਿੱਟਰ ਆ ਉਹ ਵਿਦਹੈਲਡ ਕਰ ਲਿਆ ਗਿਆ ਸੀਗਾ, ਜਿਹੜੀ ਉਹ 27 ਮਾਰਚ ਵਾਲੀ ਨਹੀਂ ਟਵਿੱਟਰ ਨਹੀਂ, ਟਵੀਟ ਜਿਹੜਾ ਉਹਨਾਂ ਦਾ ਇੱਕ ਟਵੀਟ ਗਲਤ ਕਰ ਰਹੇ ਨੇ, ਗਲਤ ਕਰ ਰਹੇ ਨੇ, ਕੋਈ ਲੱਛਣ ਹੈ ਸਰਕਾਰ ਵਾਲੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਐਸਐਸਪੀ ਹੁਣਾਂ ਦਾ ਸਪਸ਼ਟੀਕਰਨ, ਝੰਡਾ ਤੇ ਹੋਰ ਸਮੱਗਰੀ ਜਾਂਚ ਦਾ ਹਿੱਸਾ ਆ ਹੁਣ ਕਹਿੰਦੇ। ਹਾਂਜੀ ਦੇਖੋ, ਇਹਨਾਂ ਨੇ ਬੜਾ ਝਾਲ ਖਿਲਾਰਿਆ, ਇਹਨਾਂ ਨੇ ਮਤਲਬ ਕਿ ਸਿੱਖ ਇਤਿਹਾਸ ਦੇ ਨਾਲ ਜੁੜੇ ਜਿਹੜੇ ਨਿਸ਼ਾਨ ਸੀਗੇ, ਝੰਡੇ ਇਤਿਆਦਕ, ਤੁਸੀਂ ਦੇਖਿਆ ਹੋਣਾ, ਉਹਨਾਂ ਨੂੰ ਬਹੁਤ ਵੱਖਰੇ ਤਰੀਕੇ ਨਾਲ ਪੇਸ਼ ਕਰ ਦਿੱਤਾ। ਬਿਲਕੁਲ ਅਨਪ੍ਰੋਫੈਸ਼ਨਲਿਜ਼ਮ ਉਹਨੂੰ ਕਹਿ ਸਕਦੇ ਆ, ਪ੍ਰੋਫੈਸ਼ਨਲਿਜ਼ਮ ਨਹੀਂ ਹੈ। ਮਤਲਬ ਇਹ ਹੁੰਦਾ ਕਿ ਦੇਖੋ ਹੁਣ ਮੈਨੂੰ ਕਈਆਂ ਚੀਜ਼ਾਂ ਦਾ ਨਹੀਂ ਇਲਮ ਹੈਗਾ, ਇਤਿਹਾਸ ਚੋਂ ਜਾਂ ਧਰਮ ਦੇ ਖੇਤਰ ਚ, ਜੇ ਆਪਾਂ ਕੋਈ ਗੱਲ ਕਹਿਣੀ ਹੈ ਤਾਂ ਆਪਾਂ ਕਹਾਂਗੇ ਨਹੀਂ ਯਾਰ ਮੈਂ ਸੰਕੋਚ ਕੇ ਕਰਾਂਗਾ, ਮੈਨੂੰ ਨਹੀਂ ਪਤਾ। ਤੁਹਾਨੂੰ ਵੀ ਹੋ ਸਕਦਾ ਕਿਸੇ ਖੇਤਰ ਦਾ ਨਾ ਪਤਾ ਹੋਵੇ, ਤਾਂ ਘੱਟੋ ਘੱਟ ਤੁਸੀਂ ਉਹਦੇ ਤੇ ਪਹਿਲਾਂ ਕੋਈ ਅਧਿਐਨ ਕਰ ਲਓ, ਕੋਈ ਘੋਖ ਪੜਤਾਲ ਕਰ ਲਓ, ਉਸ ਤੋਂ ਬਾਅਦ ਫਿਰ ਕੋਈ ਆਪਣੀ ਗੱਲ ਜਾਂ ਕੋਈ ਵੀ ਰਾਏ ਦੇਣੀ ਹੈ ਤਾਂ ਦੇ ਲਓ। ਬਹੁਤ ਹੀ ਗੈਰ ਪੇਸ਼ੇਵਰਾਨਾ, ਔਰ ਉਹ ਜਿਹੜੀ ਬੀਬੀ ਐਸਐਸਪੀ ਉਹ ਪੰਜਾਬੀ ਹੈ, ਇਹ ਵੀ ਇੱਕ ਵੱਡੀ ਗੱਲ ਹੈ, ਨੌਨ ਪੰਜਾਬੀ ਨਹੀਂ ਹੈ, ਇਹ ਵੱਡੀ ਗੱਲ ਹੈ। ਉਹਨਾਂ ਨੂੰ ਅੱਜ ਸਪਸ਼ਟੀਕਰਨ ਦੇਣਾ ਪਿਆ ਕਿ ਅਜਿਹਾ ਜਿਹੜਾ ਹੈ ਉਹ ਜਾਂਚ ਦਾ ਵਿਸ਼ਾ ਹੈ। ਗੱਲ ਇਹ ਹੈ ਕਿ ਜਦੋਂ ਇਹ ਸਾਰੀ ਜੋ ਤੁਸੀਂ ਸਮੱਗਰੀ ਦਿਖਾ ਰਹੇ ਹੋ, ਇਹ ਜੇ ਜਾਂਚ ਦਾ ਵਿਸ਼ਾ ਹੈ ਤਾਂ ਜਾਂਚ ਪੂਰੀ ਹੋਣ ਉਪਰੰਤ ਤੁਹਾਨੂੰ ਕੋਈ ਸਿੱਟਾ ਕੱਢਣ ਦੀ ਲੋੜ ਸੀ। ਤੁਹਾਨੂੰ ਪੀਸੀ ਕਰਕੇ, ਪ੍ਰੈਸ ਕਾਨਫਰੰਸ ਕਰਕੇ ਇਹ ਦਾਵਾ ਉਦੋਂ ਕਰਨਾ ਚਾਹੀਦਾ ਸੀ ਜਦੋਂ ਜਾਂਚ ਮੁਕੰਮਲ ਹੋ ਜਾਵੇ। ਤੁਸੀਂ ਦਾਵਾ ਕਰਕੇ ਹੁਣ ਜਾਂਚ ਮੁਕੰਮਲ ਕਰਨ ਦੀ ਗੱਲ ਕਰ ਰਹੇ ਹੋ, ਤਾਂ ਇਹ ਤੁਹਾਡਾ ਜਿਹੜਾ ਪੇਸ਼ੇਵਰ ਰੁਖ ਹੁੰਦਾ ਕਿਸੇ ਵੀ ਫੋਰਸ ਦਾ, ਉਹਦੇ ਤੇ ਸਵਾਲੀਆ ਨਿਸ਼ਾਨ ਹੈ। ਪੇਸ਼ੇਵਰਾਨਾ ਪਹੁੰਚ ਤੇ ਸਵਾਲ ਹੁੰਦਾ ਤੁਹਾਡੇ, ਤਾਂ ਇਹਨਾਂ ਨੇ ਇੱਕ ਸਵਾਲ ਹੋਰ ਖੱਟ ਲਿਆ ਆਪਣੇ ਪੇਸ਼ੇਵਰਾਨਾ ਪਹੁੰਚ ਤੇ। ਜੀ। ਤੇ ਮਿੰਟੂ ਜੀ ਓਵਰਆਲ ਜਿੱਦਾਂ ਦੇਖੀਏ ਵੀ ਇੰਨੀ ਪੁਲਿਸ ਦੇ ਵਿੱਚੋਂ ਜਿਹੜਾ ਉਹ ਫੜ ਜਾਣਾ, ਵੀ ਨਿਕਲ ਜਾਣਾ ਇੰਨੇ ਜ਼ਿਲ੍ਹਿਆਂ ਦੀ ਪੁਲਿਸ, ਫਿਰ ਕਦੀ ਹਰਿਆਣੇ, ਕਦੀ ਯੂਪੀ, ਕਦੀ ਨੇਪਾਲ ਦੀਆਂ ਗੱਲਾਂ, ਫਿਰ ਕੱਲ ਨੂੰ ਫਿਰ ਹੁਸ਼ਿਆਰਪੁਰ, ਵੀ ਪੁਲਿਸ ਇੰਨੀ ਪਿੱਛੇ ਕਿੱਦਾਂ ਹੈ?
ਪੁਲਿਸ 3 ਕੁ ਦਿਨ ਪਿੱਛੇ ਚੱਲਣ ਡਈ ਆ ਮੈਨੂੰ ਲੱਗਦਾ। 3-4 ਦਿਨ ਦਾ ਵਾਸਲਾ ਹੈ ਬਸ, ਜਿਹੜੀ ਉਹ ਕੋਈ ਵੀਡੀਓ ਜੀ ਕੱਢਦੇ ਉਹ 3-4 ਦਿਨ ਜਿਹੜੀ ਹੈ। ਮਿੰਟੂ ਜੀ ਆਵਾਜ਼ ਤੁਹਾਡੀ ਆਪਾਂ ਕਿਹਾ ਨਾ ਤੁਹਾਡੀ ਆਵਾਜ਼ ਰੁਕ ਗਈ ਸੀਗੀ ਵਿੱਚ। ਮਿੰਟੂ ਜੀ ਤੁਹਾਡੀ ਆਵਾਜ਼ ਮੈਨੂੰ ਲੱਗਦਾ ਕਨੈਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ। ਮੈਂ ਦੁਬਾਰਾ ਤੁਹਾਡੇ ਨਾਲ ਜਿਹੜਾ ਹੈ ਸੰਪਰਕ ਕੱਟ ਕੇ ਜਿਹੜਾ ਦੁਬਾਰਾ ਕਰਦਾ ਹਾਂ ਕਾਲ ਨੂੰ, ਤਾਂ ਜੋ ਹੋਪਫੁਲੀ ਜਿਹੜਾ ਉਹ ਆਵਾਜ਼ ਆਵੇ। ਮਿੰਟੂ ਜੀ ਕੀ ਸੁਣ ਪਾ ਰਹੇ ਹੋ ਤੁਸੀਂ ਸਾਨੂੰ ਹੁਣ? ਜੀ ਮੈਨੂੰ ਲੱਗ ਰਿਹਾ ਵੀ ਕੋਈ ਦਿੱਕਤ ਆ, ਤੇ ਆਪਾਂ ਜਿਹੜਾ ਮੁੜ ਦੁਬਾਰਾ ਮਿੰਟੂ ਜੀ ਹੁਣਾਂ ਦੇ ਨਾਲ ਜਿਹੜੀ ਉਹ ਰਾਬਤਾ ਹੈ ਉਸ ਨੂੰ ਕਾਇਮ ਕਰਦੇ ਹਾਂ। ਇੱਦਾਂ ਹੀ ਤੁਸੀਂ ਜੁੜੇ ਰਹਿਣਾ ਸਰੋਤਿਓ ਪੰਜਾਬੀ ਰੇਡੀਓ USA ਨਾਲ। ਹੁਣੇ ਰਾਬਤਾ ਜਿਹੜਾ ਉਹਨਾਂ ਦੇ ਨਾਲ ਕਾਇਮ ਆਪਾਂ ਕਰ ਰਹੇ ਹਾਂ। ਹੈਲੋ, ਹਾਂਜੀ ਮਿੰਟੂ ਜੀ ਆਵਾਜ਼ ਆ ਰਹੀ ਹੈ ਹੁਣ? ਹਾਂਜੀ ਹਾਂਜੀ ਆ ਰਹੀ ਹੈ ਹਾਂਜੀ ਜੀ। ਹਾਂਜੀ ਹਾਂਜੀ ਤੁਹਾਡੀ ਆਵਾਜ਼ ਵਿੱਚ ਅਚਾਨਕ ਜਿਹੜਾ ਉਹ ਕੱਟ ਗਈ ਸੀਗੀ। ਤੇ ਬਿਲਕੁਲ ਸੋ ਜਿੱਦਾਂ ਤੁਸੀਂ ਦੱਸ ਹੀ ਰਹੇ ਸੀਗੇ ਵੀ ਪੁਲਿਸ ਕਈ ਦਿਨ ਜਿਹੜੀ ਉਹ ਪਿੱਛੇ ਪਿੱਛੇ ਉਹਨਾਂ ਦੀ ਚੱਲ ਰਹੀ ਹੈਗੀ ਆ। ਹਾਂਜੀ, ਬਿਲਕੁਲ ਨਹੀਂ ਇਹ ਵੈਸੇ ਵੀ ਦੇਖੋ, ਇਹ ਜਿਹੜੀ ਹੁੰਦੀ ਹੈ ਨਾ ਖੇਡ, ਜਦੋਂ ਕੋਈ ਬੰਦਾ ਫਰਾਰੀ ਚ ਹੁੰਦਾ, ਇੱਕ ਗੇਮ ਹੁੰਦੀ ਹੈ, ਉਹਦੇ ਚ ਦਾਅ ਪੇਚ ਹੈ। ਕਈ ਵਾਰ ਪੁਲਿਸ ਦਾ ਦਾਅ ਫੱਬ ਜਾਂਦਾ, ਕਈ ਵਾਰ ਮਤਲਬ ਕਿ ਤੁਸੀਂ ਦੇਖਿਆ ਹੋਣਾ ਵਿਰਪਨ ਕਿੰਨਾ ਚਿਰ ਬਚਦਾ ਰਿਹਾ। ਕਿੰਨਾ ਚਿਰ। 2 ਸਟੇਟਾਂ ਦੀ ਜੁਆਇੰਟਲੀ ਉਹ ਦੇਖ ਲਓ ਕਿ ਟਾਸਕ ਫੋਰਸ ਲੱਗੀ ਹੋਈ ਸੀ, ਹਾਂਜੀ 2 ਸਟੇਟਾਂ ਦੀ, ਨਹੀਂ ਸੀ ਕਾਬੂ ਹੁੰਦਾ। ਪਰ ਅਖੀਰ ਦੇ ਵਿੱਚ ਹਨਾ, ਇਹ ਗੇਮ ਹੈ। ਕੁਝ ਲੋਕ ਪ੍ਰਭਾਕਰਨ ਸੀਗਾ, ਪ੍ਰਭਾਕਰਨ ਕਿੰਨਾ ਚਿਰ ਲਿਟੇ ਵਾਲਾ ਲੁਕਦਾ ਰਿਹਾ, ਜੰਗ ਲੜਦਾ ਰਿਹਾ, ਪਰ ਅਖੀਰ ਤੁਹਾਨੂੰ ਪਤਾ ਹੀ ਹੈ। ਸੋ ਇਹ ਇਸ ਤਰ੍ਹਾਂ ਹੀ ਹੁੰਦਾ, ਚੱਲਦਾ ਹੈ। ਤਾਂ ਕਈ ਵਾਰ ਪੁਲਿਸ ਪਿੱਛੇ ਰਹਿ ਜਾਂਦੀ ਹੈ, ਪੰਜਾਬ ਪੁਲਿਸ ਤੇ ਖਾਸੀ ਪਿੱਛੇ ਰਹਿ ਗਈ ਲੱਗਦੀ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰ ਲਈਏ, ਪੰਜਾਬ ਅਤੇ ਹਿਮਾਚਲ ਦੇ ਮੁੱਖ ਮੰਤਰੀਆਂ ਦਾ ਮਿਲਣ ਹੋਇਆ ਆ। ਹਾਂਜੀ ਦੇਖੋ, ਉਹ ਜਿੱਦਾਂ ਗਾਣਾ ਸੀ ਨਾ, ਮੇਰੀ ਮੰਮੀ ਨੇ ਚਾय पे ਬੁਲਾਇਆ ਹੈ, ਸਾਡੇ ਮਤਲਬ ਕਿ ਸੀਐਮ ਸਾਹਿਬ ਨੇ ਜਿਹੜੇ, ਉਹਨਾਂ ਨੇ ਹਿਮਾਚਲੀ ਸੀਐਮ ਨੂੰ ਬੁਲਾਇਆ ਸੀ ਪਰੌਂਠੇ ਤੇ, ਮਤਲਬ ਕਿ ਨਾਸ਼ਤੇ ਤੇ। ਸਵੇਰੇ ਗੱਲਬਾਤ ਹੋਈ ਆ, ਗੁਫ਼ਤਗੂ ਹੋਈ ਆ, ਤੇ ਬੜੇ ਵਧੀਆ ਮਾਹੌਲ ਦੇ ਵਿੱਚ ਹੋਈ ਆ। ਚੰਗੀ ਗੱਲ ਆ। ਪਿਛਲੇ ਦਿਨਾਂ 'ਚ ਕੁਝ ਤਲਖ ਸਾਡੀ ਕਲਾਮੀ ਵੀ ਹੋਈ ਆ, ਕੁਝ ਘਟਨਾਵਾਂ ਵੀ ਹੋਈਆਂ। ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਥੋੜਾ ਜਿਹਾ ਮਾਹੌਲ ਤੱਤਾ ਠੰਡਾ ਰਹਿੰਦਾ ਹੀ ਆ ਪੰਜਾਬ ਹਿਮਾਚਲ ਦੇ ਬਾਰਡਰ ਵਗੈਰਾ ਤੇ। ਤਾਂ ਹੁਣ ਇਹ 2 ਮੁੱਖ ਮੰਤਰੀ ਜਿਹੜੇ ਕਿ ਗੈਰ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਆ, ਇਹ ਮਿਲੇ ਨੇ, ਤੇ ਅੱਛੀ ਗੱਲ ਆ। ਤੇ ਇਹਨਾਂ ਨੇ ਹੁਣ ਵਿਚਾਰ ਵਟਾਂਦਰਾ ਕੀਤਾ। ਦਰਅਸਲ ਸੰਖੇਪ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਤੇ ਇਹੋ ਆ ਕਿ 1-2 ਚੀਜ਼ਾਂ ਨੇ, ਜਿੱਦਾਂ ਇੱਕ ਤਾਂ ਵਾਟਰ ਸੈਸ ਦਾ ਜਿਹੜਾ ਮਾਮਲਾ ਚੱਲ ਰਿਹਾ ਹੈ। ਇੱਕ ਇਹ ਆ ਕਿ ਕਿਤੇ ਨਾ ਕਿਤੇ ਬਿਜਲੀ ਦਾ ਵੀ ਫੰਡਾ ਜਿਹੜਾ ਉਹ ਵੇਖਣਾ ਇਹ ਚਾਹੁੰਦੇ ਨੇ, ਕਿਉਂਕਿ ਅੱਗੇ ਉੱਥੇ ਸਰਕਾਰ ਸੀ ਭਾਜਪਾ ਦੀ ਸਰਕਾਰ। ਤੁਹਾਨੂੰ ਪਤਾ ਫਿਰ ਆਪਣੀਆਂ ਕੇਂਦਰੀ ਕੁਝ ਜੋ ਉਹਨਾਂ ਦੀਆਂ ਸਿਆਸੀ ਆਕਾਂਖਿਆਵਾਂ ਹੁੰਦੀਆਂ ਉਹਦੇ ਅਨੁਸਾਰ ਚੱਲਦੀ ਆ। ਤਾਂ ਹੁਣ ਸਰਕਾਰ ਕਾਂਗਰਸ ਦੀ ਆ। ਇਹ ਚਾਹੁੰਦੇ ਆ ਕਿ ਜਦੋਂ ਸਾਡਾ ਇੱਥੇ ਮਤਲਬ ਕਿ ਪੀਕ ਡਿਮਾਂਡ ਦਾ ਸੀਜ਼ਨ ਆਏਗਾ ਬਿਜਲੀ ਵਾਲਾ, ਤਾਂ ਕੁਝ ਬਿਜਲੀ ਅਸੀਂ ਹਿਮਾਚਲ ਤੋਂ ਲਈਏ। ਉਹਦੇ ਨਾਲ ਕੀ ਹੈ ਕਿ ਇੱਕ ਸਸਤੀ ਮਿਲੇਗੀ, ਦੂਸਰਾ ਕਿ ਟਰਾਂਸਮਿਸ਼ਨ ਦਾ ਖਰਚਾ ਬਚੇਗਾ ਬਿਜਲੀ ਲਿਆਉਣ ਦਾ, ਤੇ ਉਹਦੇ ਨਾਲ ਇਹ ਆ ਕਿ ਚਲੋ ਹਿਮਾਚਲ ਨੂੰ ਵੀ ਕਮਾਈ ਹੋ ਜਾਏਗੀ। ਗੱਲ ਬੁਰੀ ਨਹੀਂ ਹੈ, ਆਈਡੀਆ ਬੁਰਾ ਨਹੀਂ ਹੈ। ਬਾਕੀ ਦੇਖੋ, ਮੈਂ ਤਾਂ ਕਹੂੰ ਵਾਟ ਐਨ ਆਈਡੀਆ ਸਰ ਜੀ, ਉਹ ਕਹਿੰਦੇ ਹੁੰਦੇ ਸੀਗੇ ਨਾ ਟੈਲੀਕਾਮ ਕੰਪਨੀ ਦੀ ਮਸ਼ਹੂਰੀ। ਤਾਂ ਇਹ ਵਧੀਆ ਗੱਲ ਹੈ, ਵਧੀਆ ਆਈਡੀਆ ਹੈ। ਸੋ ਚੰਗਾ ਹੈ ਜੇਕਰ ਇਸ ਤਰ੍ਹਾਂ ਇਹਨਾਂ ਦਾ ਇਹ ਸਮਝੌਤਾ ਹੋ ਜਾਵੇ, ਬਿਜਲੀ ਵਾਲਾ ਵਧੀਆ ਡੀਲ ਡਨ ਹੋ ਜਾਵੇ। ਕਿਉਂਕਿ ਇੱਕ ਪੰਗਾ ਹੋਰ ਵੀ ਹੈ ਕਿ ਇੱਕ ਸਾਡਾ ਉੱਥੇ ਪ੍ਰੋਜੈਕਟ ਲੱਗਾ ਹੋਇਆ, ਪਰ ਉਹ ਜਿਹੜਾ ਪ੍ਰੋਜੈਕਟ ਲੱਗਿਆ ਹੋਇਆ ਉਹਨਾਂ ਦੀ ਜਗ੍ਹਾ ਦੇ ਵਿੱਚ, ਉਹ ਜਗ੍ਹਾ ਬੇਸਿਕਲੀ ਗੋਰਿਆਂ ਨੇ ਲੀਜ਼ ਤੇ ਮਤਲਬ ਕਿ ਲਈ ਸੀਗੀ, ਤੇ ਉਹ ਆਪਣੇ ਪੰਜਾਬ ਦੇ ਖਾਤੇ 'ਚ ਆ 99 ਸਾਲ ਵਾਸਤੇ, ਤੇ 2024 'ਚ ਉਹ ਲੀਜ਼ ਖਤਮ ਹੋਣੀ ਆ। ਤੇ ਉਹਦਾ ਕਬਜ਼ਾ ਵੀ ਹਿਮਾਚਲ ਮੰਗ ਰਿਹਾ ਕਿ ਬਈ ਹੁਣ ਕਬਜ਼ਾ ਛੱਡੋ, ਪਰ ਪ੍ਰੋਜੈਕਟ ਪੰਜਾਬ ਦੇ ਹਿੱਸੇ ਦਾ, ਉਹਦੀ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਹੱਲ ਵਾਲੀ ਗੱਲ ਜਿਹੜੀ ਉਹ ਕਰਨੀ ਪਵੇਗੀ। ਸੋ ਚੰਗਾ, ਦੋਵੇਂ ਮੁੱਖ ਮੰਤਰੀ ਮਿਲੇ ਨੇ, ਬਹੁਤ ਅੱਛੀ ਗੱਲ ਆ। ਇਸ ਤਰ੍ਹਾਂ ਮਿਲ ਮਿਲਾ ਕੇ ਚਲੋ, ਪਰ ਬਈ ਜ਼ਿਆਦਾ ਵੀ ਨਾ ਮਿਲ ਮਿਲਾ ਕੇ ਕਿਤੇ ਅਮਿਤ ਸ਼ਾਹ ਵਾਂਗੂ ਉਹ ਉਧਰ ਵੀ ਜ਼ਿਆਦਾ ਮੇਲ ਨਾ ਕਰ ਲਿਓ। ਤੇ ਹਿਸਾਬ ਸਿਰ ਮਿਲ ਕੇ ਰਹੋ, ਵਰਤ ਕੇ ਰਹੋ, ਠੀਕ ਠਾਕ ਆ। ਪਰ ਪੰਜਾਬ ਦੇ ਹਿੱਤ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਚੁਕੰਨੇ ਰਹਿਣ ਦੀ ਲੋੜ ਆ। ਜੀ ਜੀ। ਤੇ ਅਗਲੀ ਮਿੰਟੂ ਜੀ ਗੱਲ ਕਰੀਏ, ਪੰਜਾਬ ਦੀ ਸ਼ਰਾਬ ਬਾਹਰ ਜਾਣ ਤੋਂ ਰੋਕਣ ਲਈ ਚੁੱਕੇ ਗਏ ਕਦਮ।
ਹਾਂਜੀ ਦੇਖੋ ਪਾਣੀ ਤੇ ਬਾਹਰ ਜਾਂਦਾ ਹੀ ਆ, ਉਹ ਕਹਿੰਦੇ ਕਿ ਹੁਣ ਸ਼ਰਾਬ ਤੇ ਰੋਕ ਲਈਏ ਯਾਰ, ਕੌੜਾ ਪਾਣੀ ਤੇ ਰੋਕੀਏ ਕਿਸੇ ਤਰੀਕੇ ਦੇ ਨਾਲ, ਇਹ ਤੇ ਨਾ ਜਾਵੇ ਬਾਹਰ। ਹੂੰ ਦੇਖੋ ਕੀ ਹੈ ਕਿ ਪੰਜਾਬ ਦੇ ਵਿੱਚੋਂ, ਪੰਜਾਬ 'ਚ 50-55 ਡਿਸਟਿਲਰੀਆਂ ਨੇ, ਛੋਟੀਆਂ ਤੇ ਵੱਡੀਆਂ। ਜੀ ਇਹਨਾਂ ਡਿਸਟਿਲਰੀਆਂ ਦਾ ਕੀ ਸਿਸਟਮ ਹੁੰਦਾ ਹੈ ਕਿ ਇਹ ਜਦੋਂ ਪਾਸ ਹੁੰਦੀਆਂ ਨੇ ਤਾਂ ਇੱਕ ਤੈਅ ਲਿਮਟ ਹੁੰਦੀ ਹੈ ਇਹਨਾਂ ਦੀ ਅਲਕੋਹਲ ਬਣਾਉਣ ਦੀ, ਜਾਂ ਮਤਲਬ ਕਿ ਜੋ ਵੀ ਦਾਰੂ ਬਣਾਉਣੀ ਹੈ। ਪਰ ਬਹੁਤ ਸਾਰੇ ਰਾਜਾਂ ਦੇ ਵਿੱਚ ਪੰਜਾਬ ਦੀ ਸ਼ਰਾਬ ਪਹੁੰਚਦੀ ਹੈ 2 ਨੰਬਰ 'ਚ, ਮਤਲਬ ਕਿ ਕੋਟਾ ਵੱਧ ਬਣਾ ਕੇ, ਜਿਹੜਾ ਤੈਅ ਕੋਟੇ ਨਾਲੋਂ ਵੱਧ ਹੁੰਦਾ ਹੈ, ਉਹਨੂੰ ਬਾਹਰ ਕੱਢਿਆ ਜਾਂਦਾ ਟਰੱਕਾਂ ਰਾਹੀਂ। ਹਾਲਾਂਕਿ ਉੱਥੇ ਇੰਸਪੈਕਟਰ ਵਗੈਰਾ ਹੁੰਦੇ ਨੇ, ਐਕਸਾਈਜ਼ ਡਿਪਾਰਟਮੈਂਟ ਦੇ ਅਧਿਕਾਰੀ ਹੁੰਦੇ ਨੇ, ਪਰ ਤੁਹਾਨੂੰ ਪਤਾ ਹੈ ਬਚ ਬਚਾ ਕੇ ਜਾਂ ਮਿਲ ਮਿਲਾ ਕੇ ਕਿਤੇ ਤਾਂ ਉਹ ਸਾਰਾ ਕੁਝ ਹੁੰਦਾ ਹੈ। ਹੁਣ ਇਹਨਾਂ ਨੇ ਇਹ ਕਿਹਾ ਕਿ ਦੇਖੋ ਜੇਕਰ ਇਸ ਤਰ੍ਹਾਂ ਦੀ ਕੋਈ ਰਿਕਵਰੀ ਹੋ ਗਈ, ਜਿਹੜੇ ਡਿਸਟਿਲਰੀਆਂ ਵਾਲੇ ਉਹ ਤਾਂ ਠੋਕਾਂਗੇ ਠੋਕਾਂਗੇ, ਤੇ ਨਾਲ ਜਿਹੜੇ ਉੱਥੇ ਡਿਊਟੀ ਦੇ ਰਹੇ ਅਧਿਕਾਰੀ ਹੋਣਗੇ, ਛੱਡਾਂਗੇ ਅਸੀਂ ਵੀ ਨਹੀਂ, ਉਹਨਾਂ ਨੂੰ ਵੀ ਨਹੀਂ, ਉਹਨਾਂ ਦੀ ਵੀ ਫੱਟੀ ਪਹੁੰਚਾਂਗੇ। ਇਸ ਕਰਕੇ ਹੁਣ ਸਾਰੀ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਗਈ ਹੈ ਕਿ ਜੇਕਰ ਇਧਰੋਂ ਸ਼ਰਾਬ ਨਿਕਲੀ ਤੇ ਫਿਰ ਤੁਹਾਡੇ ਨਾਲ ਬੁਰੀ ਹੋਏਗੀ। ਜੀ ਜੀ ਅਗਲੀ ਮਿੰਟੂ ਜੀ, ਸੁਪਰੀਮ ਕੋਰਟ ਨੇ ਹੇਟ ਸਪੀਚ ਦੇ ਉੱਤੇ ਸ਼ੀਸ਼ਾ ਦਿਖਾਇਆ ਹੈ। ਦੇਖੋ ਹੇਟ ਸਪੀਚ ਹੁੰਦੀ ਬਹੁਤ ਹੈ ਨਾ, ਖਾਸ ਤੌਰ ਤੇ ਇਲੈਕਸ਼ਨ ਦੇ ਮੌਕੇ ਤੇ ਤਾਂ ਹੇਟ ਸਪੀਚ ਜ਼ਿਆਦਾ ਹੁੰਦੀ ਹੈ, ਬੜੇ ਮਾਮਲੇ ਵੀ ਦਰਜ ਹੁੰਦੇ ਨੇ। ਤਾਂ ਇਹਦੇ ਵਿੱਚ ਕੀ ਹੈ ਕਿ ਸੁਪਰੀਮ ਕੋਰਟ ਨੇ ਹੇਟ ਸਪੀਚ ਨੂੰ ਲੈ ਕੇ ਨੇਤਾਵਾਂ ਨੂੰ ਨਸੀਹਤ ਦਿੱਤੀ ਹੈ ਕਿ ਹੇਟ ਸਪੀਚ ਦੇਣ ਵਾਲਿਆਂ ਨੂੰ 2 ਸਾਬਕਾ ਪ੍ਰਧਾਨ ਮੰਤਰੀਆਂ ਦੀ ਮਿਸਾਲ ਲੈਣੀ ਚਾਹੀਦੀ ਆ, ਇੱਕ ਨਹਿਰੂ ਜੀ, ਇੱਕ ਵਾਜਪਾਈ ਜੀ, ਕਿ ਬਈ ਇਹਨਾਂ ਦੀ ਮਿਸਾਲ ਲਵੋ ਤੇ ਇਹਨਾਂ ਨੂੰ ਯਾਦ ਕਰੋ ਕਿ ਇਹ ਲੋਕ ਜਦੋਂ ਬੋਲਦੇ ਸਨ, ਲੋਕ ਸੁਣਨ ਵਾਸਤੇ ਦੂਰੋਂ ਦੂਰੋਂ ਆਇਆ ਕਰਦੇ ਸੀ। ਇਹਨਾਂ ਦੇ ਭਾਸ਼ਣਾਂ ਦੇ ਵਿੱਚ ਮਤਲਬ ਕਿ ਇੰਨੀ ਖਿੱਚ ਹੁੰਦੀ ਸੀ, ਕਸ਼ਿਸ਼ ਹੁੰਦੀ ਸੀ। ਤੇ ਨਾਲ ਬੈਂਚ ਨੇ ਕਿਹਾ, ਡਬਲ ਬੈਂਚ ਨੇ ਇਹ ਕਿਹਾ ਕਿ ਦੂਜਿਆਂ ਨੂੰ ਬਦਨਾਮ ਕਰਨ ਵਾਸਤੇ ਹਰ ਰੋਜ਼ ਟੀਵੀ ਅਤੇ ਜਨਤਕ ਪਲੇਟਫਾਰਮਾਂ ਤੇ ਭਾਸ਼ਣ ਦਿੱਤੇ ਜਾ ਰਹੇ ਆ। ਐਸੇ ਲੋਕ ਖੁਦ ਨੂੰ ਕੰਟਰੋਲ ਨਹੀਂ ਕਰ ਸਕਦੇ। ਜਿਸ ਦਿਨ ਰਾਜਨੀਤੀ ਅਤੇ ਧਰਮ ਅੱਡ ਹੋ ਗਏ, ਨੇਤਾ ਰਾਜਨੀਤੀ ਦੇ ਵਿੱਚ ਧਰਮ ਦਾ ਉਪਯੋਗ ਕਰਨਾ ਯਾਨੀ ਵਰਤੋਂ ਕਰਨਾ ਬੰਦ ਕਰ ਦੇਣਗੇ, ਉਸੇ ਦਿਨ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਵੀ ਬੰਦ ਹੋ ਜਾਣਗੇ। ਗੱਲ ਵੱਡੀ ਕਹੀ ਹੈ ਸੁਪਰੀਮ ਕੋਰਟ ਨੇ, ਅਦਾਲਤ ਜੋ ਵੱਡੀ ਹੈ। ਤਾਂ ਉਹ ਕਹਿੰਦੇ ਆ ਕਿ ਹੇਟ ਸਪੀਚ ਦੇ ਵਿੱਚ ਜਦੋਂ ਤੁਸੀਂ ਇਹ ਧਰਮ ਲੈ ਕੇ ਆਉਂਦੇ ਹੋ ਤਾਂ ਫਿਰ ਉਹਦੇ ਨਾਲ ਕੱਟੜਤਾ ਜ਼ਿਆਦਾ ਫੈਲਦੀ ਹੈ, ਨਫ਼ਰਤ ਜ਼ਿਆਦਾ ਫੈਲਦੀ ਹੈ। ਤਾਂ ਇਹ ਸਾਰੀ ਪਟੀਸ਼ਨ ਤੇ ਸੁਣਵਾਈ ਹੋ ਰਹੀ ਸੀਗੀ। ਬਿਲਕੁਲ ਬੜੇ ਨੇਤਾ ਨੇ, ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਵੀ ਐਸੇ ਤੁਹਾਨੂੰ ਨੇਤਾ ਮਿਲ ਜਾਣਗੇ ਜਿਹੜੇ ਕਿਸੇ ਵਿਰੋਧੀ ਦੀ ਆਲੋਚਨਾ ਵੀ ਕਰਦੇ ਤੇ ਬੜੀ ਰਿਸਪੈਕਟਫੁਲੀ ਕਰਦੇ ਆ ਜਾਂ ਕਰਦੇ ਸੀ। ਮਤਲਬ ਕਿ ਇਸ ਤਰ੍ਹਾਂ ਦੇ ਨੇਤਾ ਵੀ ਮਿਲ ਜਾਂਦੇ ਨੇ, ਇਸ ਤਰ੍ਹਾਂ ਦੇ ਨੇਤਾ ਵੀ ਮਿਲ ਜਾਂਦੇ ਆ ਜੋ ਮਤਲਬ ਕਿ ਆਪਦਾ ਝੱਗਾ ਵੀ ਲਾ ਕੇ ਹੱਥ 'ਚ ਫੜੀ ਬੈਠੇ ਹੁੰਦੇ ਤੇ ਦੂਜੇ ਦੇ ਵੀ ਲੀੜੇ ਪਾੜਦੇ। ਤੇ ਅੱਜ ਜੇ ਆਪਾਂ ਦੇਖੀਏ ਮੋਦੀ ਸਰਕਾਰ ਦੇ ਦੌਰ ਦੇ ਵਿੱਚ ਹੇਟ ਸਪੀਚਸ ਜਿਹੜੀਆਂ ਜ਼ਿਆਦਾ ਵਧੀਆਂ ਨੇ, ਇਹਨਾਂ ਨੂੰ ਵਾਕਿਆ ਘੱਟ ਕਰਨ ਦੀ ਲੋੜ ਹੈ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਫਿਰਕੂ ਭਾਸ਼ਣ ਹੁੰਦੇ, ਨਫ਼ਰਤੀ ਭਾਸ਼ਣ ਹੁੰਦੇ ਆ, ਫਿਰ ਤੁਹਾਨੂੰ ਪਤਾ ਹੀ ਹੈ ਨਾ ਇੱਥੇ ਤੁਹਾਡੇ ਅਖਬਾਰ ਕਿੱਦਾਂ ਉਹਨਾਂ ਨੂੰ ਛਾਪਦੇ ਆ, ਕਿੱਦਾਂ ਇੱਥੇ ਵੱਡੀਆਂ ਵੱਡੀਆਂ ਰਿਪੋਰਟਾਂ ਕੱਢੀਆਂ ਜਾਂਦੀਆਂ, ਕਿਵੇਂ ਉਹ ਫਿਰ ਦਰਜਾ ਬੰਦੀ ਆਉਂਦੀ ਹੈ, ਫਿਰ ਚੀਕਾਂ ਵੱਜਦੀਆਂ ਨੇ ਕਿ ਭਾਈ ਪੱਛਮ ਦਾ ਮੀਡੀਆ ਸਾਡੇ ਨਾਲ ਵਿਤਕਰਾ ਕਰਦਾ। ਉਹ ਤਾਂ ਚਲੋ ਹੈਗਾ ਹੀ ਆ, ਜੀਓ ਪੋਲਿਟਿਕਸ ਦੇ ਵਿੱਚ ਮੀਡੀਆ ਦਾ ਇੱਕ ਹਿੱਸਾ ਇਸ ਤਰ੍ਹਾਂ ਗੇਮ ਪਲੇ ਕਰਦਾ ਵੀ ਹੈ, ਪਰ ਤੁਸੀਂ ਉਹ ਮੌਕਾ ਬਣਾਉਨੇ ਹੋ ਤੇ ਤਾਂ ਹੀ ਆ ਨਾ। ਤਾਂ ਹੀ ਆ ਗੱਲ ਇਹ ਆ ਕਿ ਇਹਨਾਂ ਦਾ ਹਾਲੇ ਕੱਲ ਇੱਕ ਨੇਤਾ ਬੋਲਣ ਡਿਆ ਸੀਗਾ ਭਾਜਪਾ ਦਾ, ਸ਼ਾਇਦ ਐਮਐਲਏ ਸੀ, ਕਿ ਹਿੰਦੂ ਬਚੇਗਾ ਹੀ ਤਾਂ ਜੇ ਹਿੰਦੂ ਰਾਸ਼ਟਰ ਬਣੇਗਾ। ਤੁਸੀਂ ਦੱਸੋ ਵੀ ਹਿੰਦੂ ਦਾ ਰਾਜ ਹੋਵੇ ਤੇ ਹਿੰਦੂ ਨੂੰ ਖਤਰਾ ਕਿਹਦੇ ਤੋਂ, ਮੈਨੂੰ ਦੱਸੋ ਖਤਰਾ ਕਿਸ ਤੋਂ ਹੈ। ਮੈਂ ਕਿਹਾ ਇਹਨਾਂ ਨੂੰ ਇੱਕ ਵਾਰੀ ਪਾਕਿਸਤਾਨ ਵਿਖਾ ਕੇ ਲਿਆਓ ਕਿ ਬਈ ਜਿੱਥੇ ਧਰਮ ਦੇ ਆਧਾਰ ਤੇ ਫਿਰ ਉਹ ਰਾਜ ਚੱਲਦੇ ਪਏ ਨੇ, ਅੱਜ ਉੱਥੇ ਆਟਾ ਵੇਖ ਲਓ ਕੀ ਹਾਲ ਆ। ਇਸ ਮਤਲਬ ਕਿ ਗੱਲ ਇਹ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਫਿਰਕੂਪੁਣਾ, ਕੱਟੜਪੁਣਾ ਹੱਦੋਂ ਵਧਾ ਲੋਗੇ ਤਾਂ ਬਹੁਤ ਮੁਸ਼ਕਲਾਂ ਖੜੀਆਂ ਹੋਣਗੀਆਂ। ਤੁਹਾਡੇ ਕੋਲ ਓਪਰਚੁਨਿਟੀ ਆ, ਬਚ ਬਚਾ ਕੇ ਚੱਲੋ, ਮੌਕੇ ਨੂੰ ਗ੍ਰੈਬ ਕਰੋ, ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੌਖੇ ਹੋ ਜਾਈਏ। ਰਲ ਮਿਲ ਕੇ ਰਹਿਣ ਦਾ ਜਿਹੜਾ ਸੁਨੇਹਾ ਦਿਓ। ਤੇ ਇਸ ਤਰ੍ਹਾਂ ਜਦੋਂ ਇੱਕ ਪਾਸਿਓਂ ਬਿਆਨ ਆਉਂਦੇ ਆ ਰਾਜਕਰਨਵੀਰ ਸਿੰਘ ਜੀ, ਫਿਰ ਅਲੈਦਗੀ ਵਾਲੀ ਜਿਹੜੀ ਲਹਿਰ ਹੈ, ਛੋਟੇ ਮਤਲਬ ਕਿ ਘੱਟ ਗਿਣਤੀਆਂ ਚੋਂ ਕਹਿ ਲਓ, ਜਾਂ ਪੰਜਾਬ ਨੂੰ ਲੈ ਲਓ ਮਿਸਾਲੀ ਤੌਰ ਤੇ, ਖਾਲਿਸਤਾਨ ਵਾਲੇ ਮੂਵਮੈਂਟ, ਤਾਂ ਗੱਲ ਇਹ ਹੈ ਕਿ ਉਹ ਫਿਰ ਬਲ ਮਿਲਦਾ, ਉਧਰੋਂ ਵੀ ਬਲ ਮਿਲਦਾ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਈ ਰੋਕਣੀਆਂ ਜ਼ਿੰਮੇਵਾਰੀ ਤੇ ਹੈ, ਪਰ ਕੀ ਕਰੀਏ ਇੱਥੇ ਹੁਣ ਤੁਹਾਨੂੰ ਪਤਾ ਸਟੈਂਡਰਡ ਕੁਝ ਲੋਕਾਂ ਦਾ ਡਬਲ ਸਟੈਂਡਰਡ ਹੈ। ਉਹ ਇੱਕ ਪਾਸੇ ਦੀ ਨਿੰਦਿਆ ਤਾਂ ਕਰਦੇ, ਦੂਜੇ ਪਾਸੇ ਦੀ ਨਹੀਂ ਕਰਦੇ।
ਜੀ, ਜੀ ਬਿਲਕੁਲ। ਕਿਉਂਕਿ ਇਹ ਅਜਿਹੀਆਂ ਗੱਲਾਂ ਕਰਨ ਵਾਲੇ ਦੂਜੇ ਪਾਸੇ ਵਾਲਿਆਂ ਦੇ ਉੱਤੇ ਤੇ ਇੱਦਾਂ ਦੀਆਂ ਧਾਰਾਵਾਂ ਜਾਂ ਇੱਦਾਂ ਫੜੋ-ਫੜਾਈ ਦੇਖੀ ਤਾਂ ਨਹੀਂ ਗਈ। ਮੇਬੀ ਆਉਣ ਵਾਲੇ ਸਮੇਂ 'ਚ ਜੇ ਹੋਊਗੀ, ਜਿਹਦੇ ਘੱਟ ਚਾਂਸ ਆ, ਲੱਗਦਾ ਨਹੀਂ। ਮਿੰਟੂ ਜੀ ਜਾਂਦੇ-ਜਾਂਦੇ ਜੇ ਗੱਲ ਕਰ ਲਈਏ, ਕਰਨਾਟਕ ਚੋਣ ਦਾ ਵੀ ਐਲਾਨ ਤੇ ਜਲੰਧਰ ਜ਼ਿਮਨੀ ਚੋਣ ਵੀ ਹੋ ਗਈ ਤੈਅ। ਹਾਂਜੀ ਹਾਂਜੀ, ਸਭ ਕੁਝ ਤੈਅ ਆ। ਤੇ ਗੱਲ ਇਹ ਹੈ ਕਿ ਕਰਨਾਟਕ ਦੀ ਚੋਣ ਜਿਹੜੀ ਆ ਉਹ 10 ਮਈ ਨੂੰ ਹੋਏਗੀ। 10 ਮਈ ਨੂੰ 10 ਮਈ ਨੂੰ ਇਲੈਕਸ਼ਨ ਹੋਏਗਾ ਕਰਨਾਟਕ ਦੀ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਕਰਨਾਟਕ ਦੀ ਚੋਣ ਬੜੀ ਦਿਲਚਸਪ ਹੋਏਗੀ ਤੇ ਜਲੰਧਰ ਦੀ ਚੋਣ ਵੀ ਇਸੇ ਦਿਨ ਹੀ ਹੈ, 10 ਮਈ ਨੂੰ। ਠੀਕ ਹੈ। 10 ਮਈ ਨੂੰ VOTING ਹੋਏਗੀ, 13 ਨੂੰ ਰਿਜ਼ਲਟ ਆਏਗਾ। 13 ਨੂੰ ਰਿਜ਼ਲਟ ਆਏਗਾ। ਹੁਣ ਕਿਹਨੂੰ ਸਹਾਏਗਾ ਕਿਹਨੂੰ ਰਲਾਏਗਾ ਉਹ ਦੇਖਦੇ ਆ। ਤਾਂ ਬਾਈ ਤਿਆਰ ਹੋ ਜਾਓ, ਅਖਾੜਾ ਹੁਣ ਭਖ ਜਾਏਗਾ। ਸ਼ਾਇਦ ਖਬਰਾਂ 'ਚ ਜਿਵੇਂ ਹੁਣ ਆਪਾਂ ਦੇਖਿਆ ਅਮਰਤਪਾਲ ਸਿੰਘ, ਫਲਾਣਾ ਸਿੰਘ, ਇੱਧਰੋਂ ਆ ਗਈ ਕੋਈ ਖਬਰ। ਉਹ ਬੜੀਆਂ ਖਬਰਾਂ, ਲਾਰੈਂਸ ਦੀ ਇੰਟਰਵਿਊ, ਮਤਲਬ ਕਿ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਛਾਏ ਸੀ, ਉਹ ਰਾਜਨੀਤਿਕ ਖਬਰਾਂ ਨੂੰ ਹਾਸ਼ੀਏ ਤੇ ਧੱਕੇ ਹੀ ਬੈਠੇ ਸਨ। ਤਾਂ ਹੁਣ ਲੱਗਦਾ ਕਿ ਜਿਵੇਂ ਕਹਿੰਦੇ ਨਾ, ਆਉਣ ਵਾਲਾ ਟਾਈਮ ਤੇਰੇ ਬਾਈ ਦਾ। ਹੁਣ ਮੈਨੂੰ ਲੱਗਦਾ ਕਿ ਆਉਣ ਵਾਲਾ ਟਾਈਮ ਰਾਜਨੀਤਿਕ ਬੰਦਿਆਂ ਦਾ। ਹੁਣ ਇਹਨਾਂ ਦੀਆਂ ਸੁਰਖੀਆਂ ਬਣਨਗੀਆਂ। ਜੀ, ਜੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਮਿੰਟੂ ਜੀ। ਮਿਲਦੇ ਹਾਂ ਅਗਲੀ ਵਾਰ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਪ੍ਰੋਗਰਾਮ ਦੀ ਇੱਥੇ ਜਿਹੜੀ ਜੀ ਸਮਾਪਤੀ ਆ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਜੀ ਫਿਰ ਜੁੜਦੇ ਹਾਂ ਤੇ ਅਪਡੇਟ ਅਮਰੀਕਾ ਪ੍ਰੋਗਰਾਮ 9 ਵਜੇ ਜਿਹੜਾ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ ਤੇ ਨਾਲ ਦੁਨੀਆ ਭਰ ਦੇ ਵਿੱਚ ਕੀ ਖਬਰਾਂ ਨੇ ਇੱਥੇ ਦੀਆਂ ਅਹਿਮ, ਉਹ ਆਪਾਂ ਲੈ ਕੇ ਜਿਹੜਾ ਉਹ ਜੁੜਾਂਗੇ। ਤੇ ਹੁਣ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਤੇ ਫਿਰ 9 ਵਜੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ, ਅਪਡੇਟ ਅਮਰੀਕਾ। ਇੱਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਮੇਲੇ ਦੇ ਉੱਤੇ ਸਰਬੱਤ ਖਾਲਸਾ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਗੁਰਸਰੀਆ ਜੀ ਇਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਸੀਗੇ ਤੇ ਜਿਵੇਂ ਸਾਰੇ ਜਾਣਿਆਂ ਨੂੰ ਹੁਣ ਪਤਾ ਲੱਗ ਹੀ ਚੁੱਕਾ ਹੈ ਵੀ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਵੀਡੀਓ ਜਿਹੜੀ ਉਹ ਆਈ ਆ ਉਸ ਦੇ ਉੱਤੇ ਹਰ ਇੱਕ ਦੀ ਵੱਖ-ਵੱਖ ਰਾਏ ਜਿਹੜੀ ਆ ਉਹ ਚੱਲ ਰਹੀ ਆ। ਕੋਈ ਇਸ ਨੂੰ ਕਹਿੰਦਾ ਆ ਵੀ ਇਹਨਾਂ ਨੇ ਪੁਲਿਸ ਵਾਲਿਆਂ ਦੇ ਜਿਹੜੇ ਆ ਗ੍ਰਿਫਤ ਦੇ ਵਿੱਚ ਹੋਣ ਤੋਂ ਬਾਅਦ ਦੇ ਵਿੱਚ ਕਰਾਈ ਆ। ਕੋਈ ਕਹਿੰਦਾ ਹੈ ਵੀ ਇਹ ਕਿਸੇ ਹੋਰ ਥਾਂ ਤੋਂ ਇਹਨਾਂ ਨੇ ਆਪ ਜਿਹੜੀ ਉਹ ਪਾਈ ਆ। ਉਸ ਦਾ ਨਤਾਰਾ ਤਾਂ ਸਮੇਂ ਨੇ ਜਿਹੜਾ ਉਹ ਕਰਨਾ ਆ। ਪਰ ਆਓ ਤੁਹਾਨੂੰ ਇਹ ਸੁਣਾਉਂਦੇ ਆ ਵੀ ਅੰਮ੍ਰਿਤਪਾਲ ਸਿੰਘ ਹੁਣਾਂ ਨੇ ਆਪਣੀ ਜਿਹੜੀ ਇਸ ਵੀਡੀਓ ਦੇ ਵਿੱਚ ਕੀ ਜਿਹੜਾ ਉਹ ਆਖਿਆ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਹਾਂ। ਸੋ ਆਓ ਸੁਣਦੇ ਹਾਂ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਇਹ ਵੀਡੀਓ ਦੇ ਵਿੱਚ ਉਹਨਾਂ ਨੇ ਜਿਹੜੇ ਸਰਬੱਤ ਖਾਲਸੇ ਵਾਲੀ ਗੱਲ ਆਖੀ ਆ, ਆਪਣੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੀ ਉਹ ਗੱਲ ਆਖੀ ਆ, ਉਸ ਦੇ ਵਿੱਚ ਕੀ ਪੱਖ ਆਪਣਾ ਰੱਖਿਆ ਹੈ।
ਸੋ ਇਹ ਜਿਹੜੀ ਵੀਡੀਓ ਦਾ ਕੰਟੈਂਟ ਆ, ਜੋ ਉਹਨਾਂ ਨੇ ਵੀਡੀਓ ਦੇ ਵਿੱਚ ਗੱਲਾਂ ਅੰਮ੍ਰਿਤਪਾਲ ਸਿੰਘ ਹੁਣਾਂ ਨੇ ਜਿਹੜੀਆਂ ਉਹ ਕੀਤੀਆਂ ਆ, ਉਸ ਤੋਂ ਲੈ ਕੇ ਜਿਹੜੀ ਇਹਨਾਂ ਨੇ ਵਿੱਚ ਗੱਲ ਆਖੀ ਵੀ ਜਥੇਦਾਰ ਸਾਹਿਬ ਨੂੰ ਜਿਹੜੀ ਟੀਚਰ ਕੀਤੀ ਆ ਭਗਵੰਤ ਮਾਨ ਨੇ, ਸੋ ਇਹ ਕੱਲ ਦੀ ਘਟਨਾ ਸੀ। ਇਹਦਾ ਮਤਲਬ ਆ ਵੀ ਕੱਲ ਦੀਆਂ ਘਟਨਾਵਾਂ ਤੱਕ ਉਹਨਾਂ ਨੂੰ ਹੁਣ ਪਤਾ ਹੈ। ਉਸ ਤੋਂ ਬਾਅਦ ਦੇ ਵਿੱਚ ਹੀ ਇਹ ਵੀਡੀਓ ਜਿਹੜੀ ਉਹ ਬਣਾਈ ਗਈ ਹੈਗੀ ਆ। ਹੁਣ ਹਰ ਇੱਕ ਦੀ ਆਪੋ ਆਪਣੀ ਦੇਖੋ ਰਾਏ ਆ ਇਸ ਦੇ ਉੱਤੇ। ਕੋਈ ਕਹਿੰਦਾ ਹੈ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ, ਉਹ ਧੱਕੇ ਨਾਲ ਇਹਨਾਂ ਤੋਂ ਕਰਵਾ ਰਹੀ ਆ। ਵਿੱਚ ਤੁਸੀਂ ਜੇ ਵੀਡੀਓ ਨੂੰ ਗੌਰ ਨਾਲ ਜਿਹੜਾ ਉਹ ਦੇਖਦੇ ਆ, ਵੀ ਮਾਹੌਲ ਤਾਂ ਇਦਾਂ ਹੀ ਲੱਗਦਾ ਵੀ ਪਿੱਛੇ ਆਵਾਜ਼ਾਂ ਨੇ, ਹੋ ਸਕਦਾ ਵੀ ਪਤਾ ਨਹੀਂ ਕਿੱਥੇ ਆ। ਜਿੱਦਾਂ ਪਹਿਲਾਂ ਵੀ ਦੱਸਿਆ ਵੀ ਵਿੱਚੋਂ ਆਵਾਜ਼ਾਂ ਪੰਛੀਆਂ ਦੀਆਂ ਵੀ ਜਿਹੜੀਆਂ ਉਹ ਆਉਂਦੀਆਂ ਆ, ਤੇ ਬਾਰ-ਬਾਰ ਸੱਜੇ ਪਾਸੇ ਵੱਲ ਨੂੰ ਅੱਖ ਦੇ ਨਾਲ ਜਿਹੜਾ ਉਹ ਦੇਖਦੇ ਆ। ਮੇ ਬੀ ਕੋਈ ਕਹਿੰਦਾ ਹੋਊਗਾ, ਕੋਈ ਸੋਚ ਰਹੇ ਹੋਣਗੇ ਵੀ ਇਹ ਕੀ ਆ, ਕੀ ਉਹਨਾਂ ਨੂੰ ਡਰਾ ਕੇ ਇੱਦਾਂ ਕੀਤਾ ਆ, ਜਾਂ ਬਸ ਇਹ ਧਿਆਨ ਰੱਖ ਰਹੇ ਵੀ ਕੋਈ ਆ ਤਾਂ ਨਹੀਂ ਰਿਹਾ। ਸੋ ਇਹ ਬਹੁਤ ਸਾਰੀਆਂ ਗੱਲਾਂ। ਸੋ ਖਾਲਸਾ ਵਹੀਰ ਦੀ ਵੀ ਇਹਨਾਂ ਨੇ ਇਸ ਦੇ ਵਿੱਚ ਗੱਲ ਕੀਤੀ ਵੀ ਉਹਨਾਂ ਨੇ ਕਿਹਾ ਵੀ ਹੁਣ ਲੋਕ ਬਹੁਤ ਜਾਗਰੂਕ ਨੇ, ਤੇ ਹੁਣ ਮੁੱਖ ਉਹਨਾਂ ਨੇ ਇਸ ਪੂਰੀ ਵੀਡੀਓ ਦੇ ਵਿੱਚ ਸਰਬੱਤ ਖਾਲਸੇ ਦੇ ਉੱਤੇ ਜਿਹੜਾ ਉਹ ਜ਼ੋਰ ਪਾਇਆ ਆ। 1986 ਦੇ ਵਿੱਚ ਉਦੋਂ ਉੱਥੇ ਹੋਇਆ ਸਰਬੱਤ ਖਾਲਸਾ, ਜਿੱਥੇ ਖਾਲਿਸਤਾਨ ਦੀ ਮੰਗ ਦਾ ਮਤਾ ਜਿਹੜਾ ਉਹ ਹੋਇਆ ਸੀਗਾ। ਉਸ ਤੋਂ ਬਾਅਦ ਦੇ ਵਿੱਚ 2015 'ਚ ਹੋਇਆ ਸੀ, ਜਿੱਥੇ ਬਾਅਦ ਦੇ ਵਿੱਚ ਮੁਤਵਾਜੀ ਜਥੇਦਾਰ ਜਿਹੜੇ ਉਹ ਲਾਏ ਗਏ ਸੀਗੇ। ਹੁਣ ਇਹ ਜਥੇਦਾਰ ਸਾਹਿਬ ਨੂੰ ਜਿਹੜਾ ਉਹ ਕਹਿ ਰਹੇ ਨੇ, ਜੋ ਮੌਜੂਦਾ ਨੇ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਨੂੰ ਕਹਿ ਰਹੇ ਨੇ ਕਿ ਜਿਹੜੇ ਇਸ ਟਾਈਮ ਭਾਈ ਹਵਾਰਾ ਨੇ, ਉਹਨਾਂ ਨੂੰ ਜਿਹੜਾ ਉਹ ਕਹਿ ਰਹੇ ਨੇ। ਸੋ ਜਾਂ ਫਿਰ ਹੁਣ ਉਹਨਾਂ ਨੂੰ ਬਾਈਪਾਸ ਕਰ ਰਹੇ ਨੇ, ਜਾਂ ਇੱਧਰਲੇ ਪਾਸੇ ਨੂੰ ਜਾ ਰਹੇ ਨੇ, ਕਾਫੀ ਕੁਛ ਨੇ। ਪਰ ਇਹ ਆ ਵੀ ਕਿਉਂਕਿ ਹੁਣ ਜਥੇਦਾਰ ਹਰਪ੍ਰੀਤ ਸਿੰਘ ਜੀ ਜਿਹੜੇ ਆ, ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜਿਹੜਾ ਇਕੱਤਰਤਾ ਸੱਦੀ ਸੀਗੀ, ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਗੱਲਾਂ ਆਖੀਆਂ ਆ, ਸੋ ਲੱਗ ਤੇ ਇਹੀ ਰਿਹਾ ਵੀ ਉਹਨਾਂ ਨੂੰ ਸੰਬੋਧਨ ਹੋ ਕੇ ਹੀ ਇਹ ਆਖ ਰਹੇ ਨੇ ਵੀ ਸਰਬੱਤ ਖਾਲਸਾ ਜਿਹੜਾ ਉਹ ਸੱਦਿਆ ਜਾਵੇ। ਛੋਟੀਆਂ-ਮੋਟੀਆਂ ਜਿਹੜੀਆਂ ਥਾਂ-ਥਾਂ ਦੇ ਉੱਤੇ ਮੋਰਚੇ ਲੱਗੇ ਆ, ਉਹਨਾਂ ਦੇ ਵਿੱਚ ਐਨਰਜੀ ਇੱਕ ਹਿਸਾਬ ਦੇ ਨਾਲ ਜਾਇਆ ਹੋ ਰਹੀ ਆ, ਤੇ ਇੱਕ ਵੱਡੀ ਜਿਹੜੀ ਗੱਲ ਆ ਕੌਮ ਦੇ ਮਸਲੇ, ਪੰਜਾਬ ਦੇ ਮਸਲੇ ਹੱਲ ਕਰਨ ਦੇ ਲਈ ਇਹ ਸਰਬੱਤ ਖਾਲਸਾ ਹੀ ਜਿਹੜਾ ਆ ਉਹ ਸੋਲਿਊਸ਼ਨ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਦਿੱਤਾ ਆ। ਉਹ ਕਹਿੰਦੇ ਵੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਹੁਣ ਇਸ ਵੀਡੀਓ ਦੇ ਵਿੱਚ ਜੇ ਇਹ ਮੰਨਿਆ ਜਾਵੇ ਵੀ ਇਹ ਆਪ ਕਰ ਰਹੇ ਆ, ਤਾਂ ਕਹਿੰਦੇ ਆ ਵੀ ਇਹ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਰਹੇ। ਨਾਲ ਹੁਣ ਉਹਨਾਂ ਦੇ ਪਪਲਪ੍ਰੀਤ ਸਿੰਘ ਦਾ ਨਾਮ ਆ ਰਿਹਾ ਆ, ਫੋਟੋਆਂ ਆ ਰਹੀਆਂ ਨੇ, ਕਈ ਕੁਛ ਆਪਾਂ ਸੈਲਫੀਆਂ ਦੇਖੀਆਂ, ਬੜਾ ਕੁਛ ਜਿਹੜਾ ਉਹ ਦੇਖ ਰਹੇ ਆ। ਕਦੀ ਲੁਧਿਆਣੇ, ਕਦੀ ਪਟਿਆਲੇ, ਕਦੀ ਸ਼ਾਹਬਾਦ ਹਰਿਆਣੇ 'ਚ, ਫਿਰ ਸਾਧੂ ਦੇ ਭੇਸ ਦੀਆਂ ਗੱਲਾਂ ਦਿੱਲੀ ਦੀਆਂ ਆ ਗਈਆਂ, ਫਿਰ ਪੀਲੀਭੀਤ ਜਿਹੜਾ ਯੂਪੀ ਦੀ ਆ ਗਈ, ਫਿਰ ਨੇਪਾਲ ਨੂੰ ਚਿੱਠੀ ਲਿਖ ਹੋ ਗਈ, ਕੱਲ੍ਹ ਹੁਸ਼ਿਆਰਪੁਰ ਦੇ ਵਿੱਚ ਛਾਪੇਮਾਰੀ ਹੋ ਗਈ। ਸੋ ਕਿਸੇ ਨੂੰ ਉਸ ਟਾਈਮ ਦੇ ਉੱਤੇ ਵੀ ਜਿਹੜਾ ਇਹ ਸਮਝ ਨਹੀਂ ਆ ਰਹੀ ਵੀ ਚੱਲ ਜਿਹੜਾ ਉਹ ਕੀ ਰਿਹਾ ਸੀਗਾ, ਵੀ ਐਡਾ ਮਸਲਾ ਗੁੰਝਲਦਾਰ ਜਿਹੜਾ ਉਹ ਕਿੱਦਾਂ ਬਣਦਾ ਜਿਹੜਾ ਉਹ ਜਾ ਰਿਹਾ ਆ। ਸੋ ਪਰ ਇਹ ਆ ਵੀ ਜੇ ਨਿਕਲ ਗਏ ਆ ਤਾਂ ਇਹ ਬੜੀ ਵੱਡੀ ਜਿਹੜੀ ਨਮੋਸ਼ੀ ਆ, ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ, ਸਾਰੀ ਦੇ ਉੱਤੇ, ਜਿਹੜੀ ਦੁਨੀਆ ਦੇ ਵਿੱਚ ਆਪਣਾ ਡੰਕਾ ਵਜਾਉਂਦਾ ਆ ਮੁਲਕ ਵੀ ਅਸੀਂ ਇੰਨੇ ਤਗੜੇ ਆ, ਇੰਨਾ ਸਾਰਾ ਕੁਛ ਆ, ਉਹਨਾਂ ਦੇ ਉੱਤੇ ਬਹੁਤ ਕਰਾਰੀ ਚਪੇੜ ਆ ਵੀ ਤੁਸੀਂ ਕੀ ਕਰ ਰਹੇ। ਤੁਹਾਡੇ ਕੋਲ ਇੱਕ ਬੰਦਾ ਨਹੀਂ ਜਿਹੜਾ ਉਹ ਸਾਂਭਿਆ ਜਾ ਰਿਹਾ। ਵੀ ਜੇ ਇਦਾਂ ਦੇ 2-4 ਹੋਏ ਤਾਂ ਫਿਰ ਤੁਸੀਂ ਕੀ ਕਰੋਗੇ? ਤੁਹਾਨੂੰ ਕੀ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਕਰ ਸਕੋਗੇ? ਤੇ ਬਾਕੀ ਜਿਹੜੇ ਲੋਕ ਆ ਕਹਿਣ ਨੂੰ ਇਹ ਵੀ ਕਹਿ ਰਹੇ ਆ ਵੀ ਜਦੋਂ ਆਪ ਗ੍ਰਿਫਤਾਰੀ ਦੀ ਗੱਲ ਕਰਦੇ ਸੀ ਤੇ ਗ੍ਰਿਫਤਾਰੀ ਦਿੱਤੀ ਕਿਉਂ ਨਹੀਂ? ਜਿਸ ਦੇ ਸਪਸ਼ਟੀਕਰਨ 'ਚ ਉਹਨਾਂ ਨੇ ਇਹੀ ਗੱਲ ਆਖੀ ਆ ਵੀ ਮੈਂ ਤਾਂ ਖਾਲਸੇ ਦੀ ਵਹੀਰ ਦੇ ਲਈ ਮਾਲਵੇ ਦੇ ਵਿੱਚ ਜਾਣਾ ਸੀਗਾ, ਇਹਨਾਂ ਨੇ ਜਾਣ ਨਹੀਂ ਦਿੱਤਾ, ਰੋਕਣ ਦੀ ਕੋਸ਼ਿਸ਼ ਕੀਤੀ, ਤੇ ਮੈਂ ਉੱਥੇ ਕਿਸੇ ਨਾ ਕਿਸੇ ਤਰੀਕੇ ਪਹੁੰਚਣ ਦੀ ਜਿਹੜੀ ਕੋਸ਼ਿਸ਼ ਸੀਗੀ। ਇਹ ਤਾਂ ਬਾਅਦ 'ਚ ਪਤਾ ਲੱਗਾ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਆ ਜੋ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਇਹ ਹੁਣ ਵੀਡੀਓ ਆਈ ਆ, ਬਹੁਤ ਸਾਰੇ ਲੋਕ ਇਸ ਨੂੰ ਬਾਰ-ਬਾਰ ਸੁਣਨਗੇ, ਵਿੱਚੋਂ ਹੋਰ ਗੱਲਾਂ 'ਚੋਂ ਗੱਲਾਂ ਜਿਹੜੀਆਂ ਆ ਉਹ ਕੱਢਣ ਦੀ ਕੋਸ਼ਿਸ਼ ਹੋਊਗੀ। ਕੋਈ ਕਹਿ ਰਿਹਾ ਹੈ ਵੀ ਇਹ ਧੱਕੇ ਦੇ ਨਾਲ ਕਰਾਈ ਗਈ ਆ, ਕੋਈ ਕਹਿੰਦਾ ਵੀ ਆਪ ਹੀ ਕੀਤੀ ਆ, ਕਿਉਂਕਿ ਦੀਪ ਸਿੱਧੂ ਦੇ ਵੇਲੇ ਵੀ ਆਪਾਂ ਦੇਖਿਆ ਸੀਗਾ ਵੀ ਉਹ ਵੀ ਜਦੋਂ ਉੱਥੋਂ ਨਿਕਲੇ ਸੀਗੇ, ਤੇ ਉਸ ਤੋਂ ਬਾਅਦ 'ਚ ਉਹਨਾਂ ਨੇ ਵੀ, ਦੀਪ ਸਿੱਧੂ ਨੇ ਵੀ ਕਾਫੀ ਵੀਡੀਓਜ਼ ਜਿਹੜੀਆਂ ਬਾਅਦ ਦੇ ਵਿੱਚ ਪਾਉਂਦੇ ਰਹੇ, ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਜਿਹੜੀ ਉਹ ਹੋ ਗਈ ਸੀਗੀ। ਹੁਣ ਕਮਲਦੀਪ ਸਿੰਘ ਬਰਾੜ ਜਿਹੜੇ ਇੱਕ ਪੱਤਰਕਾਰ ਨੇ ਉੱਥੇ ਪੰਜਾਬ ਤੋਂ ਹੀ ਆ, ਉਹਨਾਂ ਨੇ ਹੁਣ ਇਹ ਨਵੀਂ ਗੱਲ ਜਿਹੜੀ ਇਸ ਦੇ ਵਿੱਚ ਇਹ ਆਖੀ ਆ, ਉਹ ਆਪਣੇ ਐਂਗਲ ਤੋਂ ਇਹ ਕਹਿ ਰਹੇ ਆ ਵੀ, ਕਹਿੰਦੇ ਆ ਵੀ ਇੱਥੇ ਕੋਈ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਇੱਕ ਸਿੱਖ ਸੰਪਰਦਾ ਦੇ ਨਾਲ ਸੰਪਰਕ 'ਚ ਆ, ਉਹ ਇਹਨਾਂ ਨੂੰ ਸਰੈਂਡਰ ਕਰਾਉਣ ਦੇ ਲਈ ਉਹਨਾਂ ਦੀ ਜਿਹੜੀ ਗੱਲਬਾਤ ਪੁਲਿਸ ਦੇ ਨਾਲ, ਪ੍ਰਸ਼ਾਸਨ ਦੇ ਨਾਲ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਕਈ ਕੁਛ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ।
ਉਹਨਾਂ ਨੇ ਧੰਨਵਾਦ ਕੀਤਾ ਸਾਰਿਆਂ ਦਾ ਹੀ, ਜਿਨ੍ਹਾਂ ਨੇ ਬਾਹਰ ਜਿਹੜੇ ਆ ਦੁਨੀਆ ਭਰ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਕਹਿੰਦੇ ਆ ਵੀ ਜਿਨ੍ਹਾਂ ਨੇ ਉਹਨਾਂ ਦੇ ਲਈ ਮੋਰਚੇ ਜਿਹੜੇ ਉਹ ਲਾਏ ਆ, ਜਿਨ੍ਹਾਂ ਨੇ ਉਹਦੇ ਦੇ ਲਈ ਜਿਹੜੇ ਆ ਉਹ ਪ੍ਰੋਟੈਸਟ ਜਿਹੜੇ ਉਹ ਕੀਤੇ ਆ, ਪਰ ਉਹਨਾਂ ਨੇ ਉਹ ਕਿਹਾ ਵੀ ਮੈਂ ਗ੍ਰਿਫਤਾਰ ਨਹੀਂ ਹੋਇਆ ਜੇ ਇਹ ਵੀਡੀਓ ਨੂੰ ਸੱਚ ਮੰਨਿਆ ਜਾਵੇ ਤਾਂ। ਸੋ ਇਹ ਸਾਰੀਆਂ ਚੀਜ਼ਾਂ ਆ। ਸੋ ਹੁਣ ਦੇਖੋ ਕਿ ਇਸ ਪੂਰੇ ਮਾਮਲੇ ਦੇ ਵਿੱਚੋਂ ਬਾਅਦ ਦੇ ਵਿੱਚ ਨਿਕਲਦਾ ਜਿਹੜਾ ਉਹ ਕੀ ਹੈਗਾ ਆ। ਪਰ ਮਸਲਾ ਅਜੇ ਵੀ ਇਸ ਦਾ ਕੋਈ ਨਿਤਾਰਾ ਜਿਹੜਾ ਆ ਉਹ ਨਹੀਂ ਹੋ ਰਿਹਾ। ਜਿਹੜੇ ਇਹਨਾਂ ਦੇ ਸਮਰਥਕ ਆ ਉਹ ਕਹਿੰਦੇ ਵੀ ਦੇਖੋ ਇਹ ਤਾਂ ਨਿਕਲ ਗਿਆ, ਇਹ ਹੱਥ ਨਹੀਂ ਉਹਨਾਂ ਦੇ ਆਇਆ। ਦੂਜੇ ਜਿਹੜੇ ਵਿਰੋਧੀ ਆ ਉਹ ਆਪਣੀ ਜਿਹੜੀ ਗੱਲ ਆਖਦੇ ਆ, ਕਹਿੰਦੇ ਵੀ ਇਹਨਾਂ ਨੂੰ ਗ੍ਰਿਫਤਾਰ ਹੋਣਾ ਚਾਹੀਦਾ ਸੀ, ਇਹ ਇੱਥੋਂ ਜਾਣਾ ਨਹੀਂ ਸੀ ਇਹ ਚਾਹੀਦਾ। ਪਰ ਓਵਰਆਲ ਨਿਕਲ ਗਿਆ ਆ, ਨਿਕਲ ਚੁੱਕੇ ਆ, ਤੇ ਜੇ ਇੰਨੇ ਦਿਨ ਬਾਹਰ ਰਹੇ ਆ ਤਾਂ ਇਹ ਵੱਡੀ ਜਿਹੜੀ ਪ੍ਰਸ਼ਾਸਨ ਦੇ ਮੂੰਹ ਦੇ ਉੱਤੇ ਜਿਹੜੀ ਇਹ ਚਪੇੜ ਹੈਗੀ ਆ ਵੀ ਭਾਈ ਤੁਹਾਡੇ ਕੋਲ ਇੱਕ ਬੰਦਾ ਜਿਹੜਾ ਉਹ ਗ੍ਰਿਫਤਾਰ ਨਹੀਂ ਜਿਹੜਾ ਹੋ ਸਕਿਆ, ਜਿਹਨੂੰ ਬੜੀ ਆਸਾਨੀ ਦੇ ਨਾਲ ਉਹਦੇ ਘਰ ਤੋਂ ਜਿਹੜਾ ਗ੍ਰਿਫਤਾਰ ਪਹਿਲਾਂ ਕੀਤਾ ਜਾ ਸਕਦਾ ਸੀਗਾ। ਇਹ ਪੂਰਾ ਢੋਂਗ ਜਿਹੜਾ ਕਿਸ ਤਰੀਕੇ ਦੇ ਨਾਲ ਰਚਿਆ ਗਿਆ, ਉਸ ਦੀ ਆੜ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਰ ਜਿਹੜੇ ਇਸ ਦੇ ਵਿਰੋਧ ਦੇ ਵਿੱਚ ਵੀ ਸੀਗੇ, ਜਿਹੜੇ ਇਹਦੇ ਹੱਕ ਦੇ ਵਿੱਚ ਵੀ ਨਹੀਂ ਸੀ, ਉਹਨਾਂ ਦੀਆਂ ਆਵਾਜ਼ਾਂ ਵੀ ਦੱਬੀਆਂ ਗਈਆਂ। ਜਥੇਦਾਰ ਸਾਹਿਬ ਹੁਣਾਂ ਦਾ ਜਿਹੜਾ ਬਿਆਨ ਆ ਉਹ ਟਵਿੱਟਰ ਦੇ ਉੱਤੇ ਸੀਗਾ। ਉਹਨਾਂ ਦਾ ਟਵਿੱਟਰ ਦਾ ਉਹ ਟਵੀਟ ਇੱਕ ਜਿਹੜਾ ਹੈ ਉਹ ਵਿਦਹੈਲਡ ਕਰ ਲਿਆ ਗਿਆ। ਜਿਨ੍ਹਾਂ ਨੇ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਮਹਾਰਾਸ਼ਟਰ ਵਾਲੀ ਜਿਹੜੀ ਸਿੱਖ ਸੰਪਰਦਾ ਦੀ ਗੱਲ ਕੀਤੀ, ਉਹਨਾਂ ਦੇ ਟਵੀਟ ਵੀ ਜਿਹੜੇ ਆ ਵਿਦਹੈਲਡ ਕੀਤੇ ਗਏ। ਹੋਰ ਪਤਾ ਨਹੀਂ ਕਿੰਨਿਆਂ ਦੇ ਕੀਤੇ ਗਏ। ਬਹੁਤ ਸਾਰੇ ਜਿਹੜੇ ਲੈਵਲ ਜਿਹੜੇ ਕਰ ਰਹੇ ਸੀਗੇ, ਜਿਨ੍ਹਾਂ ਦੀ ਸਿੱਖ ਆਵਾਜ਼ਾਂ ਸੀਗੀਆਂ, ਉਹਨਾਂ ਨੂੰ ਉੱਥੋਂ ਦੀ ਸਰਕਾਰ ਨੇ ਦੱਬਣ ਦੀ ਕੁਚਲਣ ਦੀ ਜਿਹੜੀ ਆ ਉਹ ਗੱਲ ਕੀਤੀ। ਸੋ ਭਾਵੇਂ ਜਿਹੜਾ ਉਹ ਬਹਾਨਾ ਅੰਮ੍ਰਿਤਪਾਲ ਸਿੰਘ ਹੁਣਾਂ ਦਾ ਲਾ ਰਹੇ ਆ, ਪਰ ਇਵੈਂਚੁਅਲੀ ਜਿਹੜੀ ਮਨਸ਼ਾ ਆ ਉਹ ਉਹਨਾਂ ਦੀ ਕਲੀਅਰ ਹੁੰਦੀ ਜਿਹੜੀ ਉਹ ਨਜ਼ਰ ਆਈ ਆ ਵੀ ਜਿਹੜਾ ਵੀ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਜਾਂ ਆਪਣੀ ਹੋਂਦ ਦੀ ਗੱਲ ਕਰਦਾ ਹੈ, ਆਪਣੀ ਹਸਤੀ ਦੀ ਗੱਲ ਕਰਦਾ ਆ ਜਾਂ ਆਪਣੀ ਕੌਮ ਦੀ ਗੱਲ ਕਰਦਾ ਆ, ਉਸ ਨੂੰ ਉਹਨਾਂ ਨੇ ਦੱਬਣਾ ਹੀ ਜਿਹੜਾ ਉਹ ਦੱਬਣਾ ਆ। ਬਹਾਨਾ ਜਿਹੜਾ ਉਹ ਕਿਸੇ ਦਾ ਵੀ ਕਿਸੇ ਵੀ ਤਰੀਕੇ ਦੇ ਨਾਲ ਬਣਾਇਆ ਜਿਹੜਾ ਉਹ ਜਾ ਸਕਦਾ ਆ। ਸੋ ਇਹ ਸਾਰੀਆਂ ਚੀਜ਼ਾਂ ਆ, ਕਿਉਂਕਿ ਜਿਸ ਦਿਨ ਤੋਂ ਆਇਆ ਆ ਉਸ ਦਿਨ ਤੋਂ ਆਪਾਂ ਦੇਖ ਰਹੇ ਹਾਂ ਸਰਗਰਮੀ ਸੀਗੀ ਅੰਮ੍ਰਿਤਪਾਲ ਸਿੰਘ ਦੀ। ਜੇ ਉਹਨਾਂ ਨੂੰ ਇੰਨਾ ਹੀ ਜਿਹੜਾ ਉਹ ਲੱਗਦਾ ਸੀਗਾ ਤੇ ਕਿੰਨੇ ਮੌਕੇ ਰਹੇ ਆ। ਇਹ ਤਾਂ ਹੋਊਗਾ ਨਹੀਂ ਵੀ ਪ੍ਰਸ਼ਾਸਨ ਨੂੰ ਜਿਹੜਾ ਉਹ ਪਤਾ ਹੀ ਨਾ ਹੋਵੇ ਕਿ ਉਹਨਾਂ ਦੇ ਆਪਣੇ ਬੰਦੇ ਉਹਨਾਂ ਨੇ ਵਿੱਚ ਨਾ ਛੱਡੇ ਹੋਣਗੇ, ਕਿ ਉਹ ਦੇਖ ਨਾ ਰਹੇ ਹੋਣਗੇ ਵੀ ਕੀ ਕੁਛ ਜਿਹੜਾ ਆ ਉੱਥੇ ਚੱਲ ਰਿਹਾ ਹੈਗਾ ਆ, ਵੀ ਕੀ ਕਹਿ ਰਿਹਾ ਹੈ, ਕਿੱਦਾਂ ਕਰ ਰਿਹਾ ਹੈ। ਪਰ ਇਹ ਜਿਹੜਾ ਸਾਰਾ ਜਿਹੜਾ ਉਸ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਕਹਿ ਲਓ ਵੀ ਜਿਸ ਤਰੀਕੇ ਦੇ ਨਾਲ ਇਸ ਨੂੰ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਜੇ ਵੀ ਕਈ ਸਵਾਲਾਂ ਦੇ ਵਿੱਚ ਆ ਵੀ ਇਹ ਸਾਰਾ ਕੁਛ ਕਰ ਕੀ ਰਿਹਾ ਹੈ, ਇਹ ਕਿਹੜੀ ਪਲੈਨਿੰਗ ਦੇ ਤਹਿਤ ਇਹ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ। ਪਰ ਇੱਕ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਕਰ ਰਹੇ ਆ ਵੀ ਇਹਦੇ ਵਿੱਚ ਇਵੈਂਚੁਅਲੀ ਜਿਹੜੀ ਮਾਈਨੋਰਟੀ ਆਪਣੀ ਆਵਾਜ਼ ਚੱਕਦੀ ਆ, ਜਿੱਦਾਂ ਇਸ ਮੌਕੇ ਜਿਹੜੀ ਸਿੱਖ ਕੌਮ ਨੇ ਆਪਣੀ ਆਵਾਜ਼ ਚੱਕੀ ਸੀਗੀ। ਗੱਲਾਂ ਜਿਹੜੇ ਲੋਕ ਕਰ ਰਹੇ ਸੀਗੇ, ਜਿਹੜੀ ਟਰੂ ਇਨਫੋਰਮੇਸ਼ਨ ਦੇਣ ਦੀ ਵੀ ਲੋਕ ਗੱਲ ਕਰ ਰਹੇ ਸੀ, ਉਹਨਾਂ ਦੀ ਵੀ ਆਵਾਜ਼ ਨੂੰ ਦੱਬਣ ਦੀ ਕੁਚਲਣ ਦੀ ਜਿਹੜੀ ਆ ਇੱਥੇ ਕੋਸ਼ਿਸ਼ ਹੋਈ ਆ। ਇਸ ਦੀ ਆੜ ਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਕੁ ਜਾਣਿਆਂ ਨੂੰ ਜਿਹੜਾ ਉਹਨਾਂ ਨੇ ਨਜਾਇਜ਼ ਜਿਹੜਾ ਉਹ ਚੱਕਿਆ, ਜਿਸ ਤੋਂ ਬਾਅਦ ਦੇ ਵਿੱਚ ਹੁਣ ਕਹਿੰਦੇ ਆ ਵੀ ਅਸੀਂ ਹੌਲੀ ਹੌਲੀ ਛੱਡ ਰਹੇ ਹਾਂ। ਪਰ 30 ਕੁ ਜਾਣਿਆਂ ਦੇ ਉੱਤੇ ਜਿਹੜੇ ਕ੍ਰਿਮੀਨਲ ਕੇਸ ਆ ਉਹਨਾਂ ਨੇ ਉਹ ਚਲਾਉਣੇ ਆ। ਕਈਆਂ ਦੇ ਉੱਤੇ NSA ਜਿਹੜੀ ਉਹ ਲਾਈ ਆ। ਬਾਜੀਕੇ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ NSA ਲਾ ਕੇ ਜਿਹੜਾ ਆਸਾਮ ਜਿਹੜਾ ਉਸਨੂੰ ਸੁੱਟ ਦਿੱਤਾ ਗਿਆ ਆ। ਸੋ ਇਹ ਹੁਣ ਦੇਖੋ ਕੀ ਆ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਸ ਚੱਲ ਰਹੀਆਂ। ਮੈਨੂੰ ਲੱਗਦਾ ਕੁਛ ਕੁ ਹੋਰ ਦਿਨਾਂ ਦੇ ਵਿੱਚ ਇਹ ਕਲੀਅਰ ਹੋਰ ਹੋ ਜਾਊਗਾ ਵੀ ਕੀ ਹੈਗਾ ਆ। ਇਹ ਦਾਅਵਾ ਜਿਹੜਾ ਇਸ ਟਾਈਮ ਇਹ ਆ ਵੀ ਅੰਮ੍ਰਿਤਪਾਲ ਸਿੰਘ ਦੇ ਦੁਆਰਾ ਹੀ ਇਹ ਵੀਡੀਓ ਪਾਈ ਗਈ ਆ, ਪਰ ਜਿਹੜੇ ਉਸਦੇ ਕੁਝ ਸਮਰਥਕ ਆ ਉਹ ਮੰਨਦੇ ਨਹੀਂ ਆ ਇਸ ਗੱਲ ਨੂੰ। ਕਹਿੰਦੇ ਵੀ ਪੁਲਿਸ ਨੇ ਧੱਕੇ ਦੇ ਨਾਲ ਇਸ ਤੋਂ ਇਹ ਜਿਹੜੀ ਵੀਡੀਓ ਆ ਉਹ ਬਣਾਈ ਆ, ਤੇ ਹਰ ਇੱਕ ਜਣਾ ਆਪੋ ਆਪਣੇ ਵਿਚਾਰ ਜਿਹੜਾ ਉਹ ਇਸ ਦੇ ਵਿੱਚ ਰੱਖ ਰਿਹਾ ਆ। ਤੇ ਸੋਸ਼ਲ ਮੀਡੀਆ ਤੇ ਕਦੀ ਵੀ ਇੱਕ ਸੁਰਤਾ ਇੱਕ ਵਿਚਾਰ ਜਿਹੜੀ ਉਹ ਹੋਏ ਨਹੀਂ ਆ ਕਦੀ, ਤੇ ਨਾ ਹੀ ਜਿਹੜੇ ਉਹ ਹੋ ਸਕਦੇ ਆ। ਸੋ ਹਰ ਇੱਕ ਜਣਾ ਆਪਣੇ ਹਿਸਾਬ ਨਾਲ ਜਿਹੜਾ ਉਹ ਸੋਚ ਰਿਹਾ ਆ, ਪਰ ਸਾਰੇ ਜਾਣੇ ਇਹਨਾਂ ਗੱਲਾਂ ਨੂੰ ਹੁਣ ਚਿੱਥ ਕੇ ਹਜਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਹੋ ਕੀ ਰਿਹਾ ਆ, ਤੇ ਇਵੈਂਚੁਅਲੀ ਜਿਹੜਾ ਇਸ ਦਾ ਸਿੱਟੇ ਆ, ਨਤੀਜਾ ਆ, ਅੰਤ ਤੱਕ ਬਣਨਾ ਕੀ ਹੈਗਾ ਆ। ਸੋ ਕਾਫੀ ਕੁਝ ਅਜੇ ਹੋਰ ਕਲੀਅਰ ਜਿਹੜਾ ਉਹ ਹੋਊਗਾ ਆਉਣ ਵਾਲੇ ਦਿਨਾਂ 'ਚ। ਜਥੇਦਾਰ ਸਾਹਿਬ ਦੇ ਕੋਲ ਇਹ ਗੱਲ ਜਿਹੜੀ ਹੁਣ ਪਹੁੰਚ ਹੀ ਗਈ ਹੋਣੀ ਆ। ਇਹ ਹੁਣ ਸਰਬੱਤ ਖਾਲਸਾ ਹੋਊਗਾ, ਉਹ ਸੱਦਣਗੇ ਨਹੀਂ ਸੱਦਣਗੇ, ਕੀ ਇਸ ਦੇ ਵਿੱਚ ਜਿਹੜਾ ਹੋਊਗਾ ਇਵੈਂਚੁਅਲੀ ਜਿਹੜੇ ਸਿੱਖ ਕੌਮ ਦੇ ਮਸਲੇ ਜਾਂ ਪੰਜਾਬ ਦੇ ਮਸਲਿਆਂ ਦੇ ਉੱਤੇ ਕਿਹੜੇ ਪਾਸੇ ਨੂੰ ਫਲੋ ਜਿਹੜਾ ਹੁਣ ਬਣਨਾ ਆ, ਇਹ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ
ਤੈਅ ਜਿਹੜਾ ਉਹ ਹੋਊਗਾ। ਤੇ ਅੱਜ ਦਾ ਪ੍ਰੋਗਰਾਮ ਨੂੰ ਹੁਣ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੀ ਵਾਰ, ਤੇ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਜਿਹੜਾ ਉਹ ਹਾਜ਼ਰ ਹੋਵਾਂਗੇ। ਤੇ ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।